मैं सब तो पहला सवाल ਤੁਹਾਡੇ ਸਾਹਮਣੇ ਇਹ ਰੱਖਣਾ ਚਾਹੁੰਦਾ ਕਿ ਜਿਸ ਰੁਪਿੰਦਰ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਰੁਪਿੰਦਰ ਇਸ ਲੋਕ ਅਧਿਕਾਰ ਜਿਹੜੀ ਲਹਿਰ ਹੈ ਜਿਸ ਲਹਿਰ ਦੀ ਅਸੀਂ ਗੱਲ ਕਰਦੇ ਹਾਂ ਇਸ ਲਹਿਰ ਨਾਲ ਕਿਵੇਂ ਜੁੜਿਆ ਤੇ ਇਹ ਲਹਿਰ ਹੈ ਕੀ? ਸਰ ਲੋਕ ਅਧਿਕਾਰ ਲਹਿਰ ਅਸਲ ਦੇ ਵਿੱਚ ਲੋਕਾਂ ਦੀ ਇੱਕ ਲਹਿਰ ਆ ਜਿਹੜੀ ਕਿ ਕੁਝ ਬੰਦਿਆਂ ਦੇ ਦਿਮਾਗ ਦੀ ਪੈਦਾਇਸ਼ ਆ। ਜਿਵੇਂ ਬਾਈ ਬਲਵਿੰਦਰ ਸਿੰਘ ਨੇ, ਹਰ ਬੰਦਾ ਪੰਜਾਬ 'ਚ ਲੜ ਰਿਹਾ, ਲੜਨ ਵਾਲੇ ਬਹੁਤ ਨੇ, ਪਰ ਕੀ ਆ ਸਾਰੀਆਂ ਲੜਾਈਆਂ ਦਾ ਅੰਤ ਜਿਹੜਾ ਹਸ਼ਰ ਹੋ ਰਿਹਾ ਉਹ ਲੋਕ ਲੜ ਕੇ ਹਾਰ ਰਹੇ ਆ। ਤੇ ਹਾਰਨ ਦਾ ਕਾਰਨ ਇੱਕੋ ਆ ਕਿ ਸਾਨੂੰ ਲੁੱਟਣ ਵਾਲਾ ਜਿਹੜਾ 250-300 ਬੰਦਾ ਅੱਡ-ਅੱਡ ਪਾਰਟੀਆਂ 'ਚ ਹੋ ਕੇ ਇਕੱਠੇ ਨੇ, ਤੇ ਅਸੀਂ ਜਿਹੜੇ 3 ਕਰੋੜ ਲੋਕ ਆ ਜਿਨ੍ਹਾਂ ਦੀਆਂ ਦੁੱਖ ਤਕਲੀਫਾਂ ਸਾਂਝੀਆਂ ਨੇ, ਵੱਟਾਂ ਸਾਂਝੀਆਂ ਨੇ, ਕੰਧਾਂ ਸਾਂਝੀਆਂ ਨੇ, ਅਸੀਂ ਉਹਨਾਂ ਪਿੱਛੇ ਕੀ ਇੱਕ ਦੂਜੇ ਦੇ ਸਿਰ ਪਾੜਨ ਨੂੰ ਤਿਆਰ ਹਾਂ। ਵਿਚਾਰ ਚਰਚਾ ਕਰਨ ਵਾਸਤੇ ਪੂਰੇ ਪੰਜਾਬ ਨੂੰ ਬਾਈ ਬਲਵਿੰਦਰ ਸਿੰਘ ਜੀ ਨੇ ਸੱਦਾ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਪੂਰੇ ਪੰਜਾਬ ਦੇ ਵਿੱਚੋਂ ਉਹ ਸਿਰ ਆਉਣ ਜਿਹੜੇ ਕੀ ਆ ਪੰਜਾਬ ਵਾਸਤੇ ਹਿਤੈਸ਼ੀ ਹੈਗੇ ਤੇ ਪੰਜਾਬ ਨੂੰ ਬਚਾਉਣਾ ਲੋਚਦੇ ਆ। ਕਿਉਂਕਿ ਜਿੰਨੇ NGOs ਜਾਂ ਕਲੱਬ ਅੱਜ ਪੰਜਾਬ 'ਚ ਕੰਮ ਕਰ ਰਹੇ ਆ, ਜ਼ਿਆਦਾਤਰ ਮੈਂ ਜਿੱਥੋਂ ਤੱਕ ਸੋਚਦਾ ਬਾਈ ਜੀ ਈਗੋ ਨੂੰ ਪੱਠੇ ਪਾਉਣ ਵਾਲਾ ਕੰਮ ਕਰ ਰਹੇ ਆ। ਕਿਉਂਕਿ ਜ਼ਿਆਦਾਤਰ ਕਲੱਬ ਤੇ NGO ਜਿਹੜੇ ਹੈਗੇ ਆ ਉਹ ਸਰਕਾਰ ਦੀਆਂ ਨਲਾਇਕੀਆਂ ਲੁਕੋ ਰਹੇ ਆ, ਜਿਵੇਂ ਰਾਸ਼ਨ ਵੰਡਤਾ, ਕੋਈ ਹੋਰ ਕਰਤਾ, ਕੋਈ ਕੈਂਪ ਲਵਾਤੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਪਾਲ ਸਿੰਘ। ਸੋਸ਼ਲ ਮੀਡੀਆ ਤੇ ਅੱਜ ਇੱਕ ਨੌਜਵਾਨ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ ਜੋ ਕਿ ਆਮ ਲੋਕਾਂ ਨੂੰ ਰਾਜਨੀਤਿਕ ਤੇ ਸਮਾਜਿਕ ਗੱਲਾਂ ਸਮਝਾਉਂਦਾ ਨਜ਼ਰ ਆਉਂਦਾ ਤੇ ਲੋਕ ਉਸ ਨੂੰ ਬਹੁਤ ਜ਼ਿਆਦਾ ਪਿਆਰ ਤੇ ਸਨੇਹ ਦੇ ਰਹੇ ਹੈ। ਠੇਠ ਮਲਵਈ ਦੇ ਵਿੱਚ ਗੱਲਾਂ ਕਰਦਾ, ਲੋਕਾਂ ਦੇ ਦਿਲ ਦੀ ਗੱਲ ਕਰਦਾ, ਲੋਕਾਂ ਦੇ ਅੰਦਰ ਦੀ ਗੱਲ ਕਰਦਾ। ਸੋ ਮੇਰੀ ਮੁਰਾਦ ਹੈ ਰੁਪਿੰਦਰ ਸਿੰਘ ਜੋ ਕਿ ਲੋਕ ਅਧਿਕਾਰ ਲਹਿਰ ਨਾਲ ਸੰਬੰਧਿਤ ਹੈ, ਉਹ ਸਾਡੇ ਨਾਲ ਮੌਜੂਦ ਨੇ। ਸਵਾਗਤ ਕਰਦੇ ਹਾਂ ਰੁਪਿੰਦਰ ਜੀ, ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ ਆਸਟ੍ਰੇਲੀਆ ਤੇ। ਬਹੁਤ ਬਹੁਤ ਧੰਨਵਾਦ ਬਾਈ ਜੀ, ਤੇ ਇੰਡੋਜ਼ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਰੁਪਿੰਦਰ, ਤੁਸੀਂ ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ, ਲਗਾਤਾਰ ਤੁਹਾਡੀਆਂ ਸੋਸ਼ਲ ਮੀਡੀਆ ਤੇ ਜਿਹੜੀਆਂ ਵੀਡੀਓਜ਼ ਹੈ ਵਾਇਰਲ ਹੋ ਰਹੀਆਂ, ਲੋਕ ਤੁਹਾਡੀਆਂ ਗੱਲਾਂ ਬੜੇ ਧਿਆਨ ਨਾਲ ਸੁਣਦੇ ਆ, ਪਸੰਦ ਕਰਦੇ ਆ ਤੁਹਾਡੀਆਂ ਗੱਲਾਂ ਨੂੰ, ਕਿਉਂਕਿ ਲੋਕਾਂ ਦੀ ਗੱਲ ਕੀਤੀ ਜਾਂਦੀ। ਮੈਂ ਸਭ ਤੋਂ ਪਹਿਲਾ ਸਵਾਲ ਤੁਹਾਡੇ ਸਾਹਮਣੇ ਇਹ ਰੱਖਣਾ ਚਾਹੁੰਦਾ ਕਿ ਜਿਸ ਰੁਪਿੰਦਰ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਰੁਪਿੰਦਰ ਇਸ ਲੋਕ ਅਧਿਕਾਰ ਜਿਹੜੀ ਲਹਿਰ ਹੈ ਜਿਸ ਲਹਿਰ ਦੀ ਅਸੀਂ ਗੱਲ ਕਰਦੇ ਹਾਂ ਇਸ ਲਹਿਰ ਨਾਲ ਕਿਵੇਂ ਜੁੜਿਆ ਤੇ ਇਹ ਲਹਿਰ ਹੈ ਕੀ? ਸਰ ਲੋਕ ਅਧਿਕਾਰ ਲਹਿਰ ਅਸਲ ਦੇ ਵਿੱਚ ਲੋਕਾਂ ਦੀ ਇੱਕ ਲਹਿਰ ਆ ਜਿਹੜੀ ਕਿ ਕੁਝ ਬੰਦਿਆਂ ਦੇ ਦਿਮਾਗ ਦੀ ਪੈਦਾਇਸ਼ ਆ। ਜਿਵੇਂ ਬਾਈ ਬਲਵਿੰਦਰ ਸਿੰਘ ਨੇ ਫਿਰੋਜ਼ਪੁਰ ਤੋਂ, ਤੁਸੀਂ ਅਕਸਰ ਦੇਖਦੇ ਹੋ ਲੋਕ ਅਧਿਕਾਰ ਲਹਿਰ ਦੇ ਪੇਜ ਤੇ ਉਹਨਾਂ ਦੀਆਂ ਵੀਡੀਓਜ਼ ਪਾਈਆਂ ਜਾਂਦੀਆਂ ਨੇ। ਉਹਨਾਂ ਨੇ ਵੀ ਪਹਿਲਾਂ ਲੜਾਈ ਲੜੀ ਆ। ਅਸੀਂ ਨਸ਼ੇ ਖਿਲਾਫ ਲੜਾਈ ਲੜ ਰਹੇ ਸੀ ਪਿਛਲੇ 10 ਸਾਲ ਤੋਂ। ਹਰ ਬੰਦਾ ਪੰਜਾਬ 'ਚ ਲੜ ਰਿਹਾ, ਲੜਨ ਵਾਲੇ ਬਹੁਤ ਨੇ, ਪਰ ਕੀ ਆ ਸਾਰੀਆਂ ਲੜਾਈਆਂ ਦਾ ਅੰਤ ਜਿਹੜਾ ਹਸ਼ਰ ਹੋ ਰਿਹਾ ਉਹ ਲੋਕ ਲੜ ਕੇ ਹਾਰ ਰਹੇ ਆ। ਤੇ ਹਾਰਨ ਦਾ ਕਾਰਨ ਇੱਕੋ ਆ ਕਿ ਸਾਨੂੰ ਲੁੱਟਣ ਵਾਲਾ ਜਿਹੜਾ 250-300 ਬੰਦਾ ਅੱਡ-ਅੱਡ ਪਾਰਟੀਆਂ 'ਚ ਹੋ ਕੇ ਇਕੱਠੇ ਨੇ, ਤੇ ਅਸੀਂ ਜਿਹੜੇ 3 ਕਰੋੜ ਲੋਕ ਆ ਜਿਨ੍ਹਾਂ ਦੀਆਂ ਦੁੱਖ ਤਕਲੀਫਾਂ ਸਾਂਝੀਆਂ ਨੇ, ਵੱਟਾਂ ਸਾਂਝੀਆਂ ਨੇ, ਕੰਧਾਂ ਸਾਂਝੀਆਂ ਨੇ, ਅਸੀਂ ਉਹਨਾਂ ਪਿੱਛੇ ਕੀ ਆ ਇੱਕ ਦੂਜੇ ਦੇ ਸਿਰ ਪਾੜਨ ਨੂੰ ਤਿਆਰ ਆ। ਤਾਂ ਉਹਦੇ ਵਾਸਤੇ ਅਸੀਂ ਕੀ ਆ ਇੱਕ ਵਿਚਾਰ ਚਰਚਾ ਕਰਨ ਵਾਸਤੇ ਪੂਰੇ ਪੰਜਾਬ ਨੂੰ ਬਾਈ ਬਲਵਿੰਦਰ ਸਿੰਘ ਜੀ ਨੇ ਸੱਦਾ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਪੂਰੇ ਪੰਜਾਬ ਦੇ ਵਿੱਚੋਂ ਉਹ ਸਿਰ ਆਉਣ ਜਿਹੜੇ ਕੀ ਆ ਪੰਜਾਬ ਵਾਸਤੇ ਹਿਤੈਸ਼ੀ ਹੈਗੇ ਤੇ ਪੰਜਾਬ ਨੂੰ ਬਚਾਉਣਾ ਲੋਚਦੇ ਆ। ਉਹਦੇ 'ਚ ਖੁੱਲ੍ਹਾ ਸਾਰੇ ਕਲੱਬਾਂ ਨੂੰ ਵੀ ਸੱਦਾ ਦਿੱਤਾ ਗਿਆ, NGOs ਨੂੰ ਬੁਲਾਇਆ ਗਿਆ, ਕਿਉਂਕਿ ਜਿੰਨੇ NGOs ਜਾਂ ਕਲੱਬ ਅੱਜ ਪੰਜਾਬ 'ਚ ਕੰਮ ਕਰ ਰਹੇ ਆ, ਜ਼ਿਆਦਾਤਰ ਮੈਂ ਜਿੱਥੋਂ ਤੱਕ ਸੋਚਦਾ ਬਾਈ ਜੀ ਈਗੋ ਨੂੰ ਪੱਠੇ ਪਾਉਣ ਵਾਲਾ ਕੰਮ ਕਰ ਰਹੇ ਆ। ਕਿਉਂਕਿ ਜ਼ਿਆਦਾਤਰ ਕਲੱਬ ਤੇ NGO ਜਿਹੜੇ ਹੈਗੇ ਆ ਉਹ ਸਰਕਾਰ ਦੀਆਂ ਨਲਾਇਕੀਆਂ ਲੁਕੋ ਰਹੇ ਆ, ਜਿਵੇਂ ਰਾਸ਼ਨ ਵੰਡਤਾ, ਕੋਈ ਹੋਰ ਕਰਤਾ, ਕੋਈ ਕੈਂਪ ਲਵਾਤੇ। ਇਹ ਸਾਰਾ ਕੁਝ ਸਾਨੂੰ ਸਿਸਟਮ ਦੇ ਵਿੱਚ ਮਿਲਣਾ ਚਾਹੀਦਾ ਸੀ, ਕਿਉਂਕਿ ਹਰ ਬੰਦਾ ਅੱਜ ਟੈਕਸ ਪੇ ਕਰਦਾ। ਇੱਕ ਮਜ਼ਦੂਰ ਵੀ ਆਪਣੀ ਦਿਹਾੜੀ 'ਚੋਂ 300 ਰੁਪਏ ਦੇ ਵਿੱਚੋਂ 125 ਰੁਪਏ ਦੇ ਕਰੀਬ ਟੈਕਸ ਪੇ ਕਰ ਦਿੰਦਾ, ਜਿਹਦਾ ਕਿ ਉਹਨੂੰ ਅਹਿਸਾਸ ਨਹੀਂ। ਤਾਂ ਉਹ ਚੀਜ਼ਾਂ ਸਾਰੀਆਂ ਵਿਚਾਰ ਕੇ ਸਾਰੇ ਲੋਕ ਪੰਜਾਬ ਹਿਤੈਸ਼ੀ ਇਕੱਠੇ ਕਰਕੇ 2 ਦਿਨਾਂ ਦਾ ਮੰਥਨ ਕਰਕੇ ਇੱਕ ਕਾਨਫਰੰਸ ਕੀਤੀ ਸੀ, ਜਿਹਦੇ ਵਿੱਚ ਪੰਜਾਬ ਦੀ ਹਰ ਸਮੱਸਿਆ ਵਿਚਾਰੀ ਗਈ ਤੇ ਸਮੱਸਿਆ ਦਾ ਹੱਲ ਤਿਆਰ ਕੀਤਾ ਗਿਆ। ਕਿਉਂਕਿ ਅੱਜ ਕੱਲ੍ਹ ਦੀਆਂ ਸਮੱਸਿਆਵਾਂ ਨਾਲ ਨਹੀਂ ਸਰਨਾ, ਸਿਆਸੀ ਲੋਕ ਆ ਕੇ ਸਮੱਸਿਆ ਦੀ ਗੱਲ ਕਰਦੇ ਆ, ਪਰ ਸਾਨੂੰ ਹੁਣ ਹੱਲ ਵੱਲ ਵਧਣਾ ਪਊ। ਉਹ ਹੱਲ ਵਿਚਾਰੇ ਗਏ ਤੇ ਉਹ 11 ਨੁਕਤੇ ਤਿਆਰ ਕਰਕੇ ਹੁਣ ਅਸੀਂ ਲੋਕਾਂ 'ਚ ਲੈ ਕੇ ਜਾ ਰਹੇ ਹਾਂ, ਕਿਉਂਕਿ ਸਾਨੂੰ ਆਸ ਹੁਣ ਲੋਕਾਂ ਤੋਂ ਆ। ਕਿਉਂਕਿ ਪੰਜਾਬ ਨੂੰ ਹੁਣ ਕੋਈ ਲੀਡਰ ਜਾਂ ਕੋਈ ਆਗੂ ਨਹੀਂ ਬਚਾ ਸਕਦਾ। ਪੰਜਾਬ ਨੂੰ ਪੰਜਾਬ ਦੇ ਲੋਕ ਬਚਾ ਸਕਦੇ ਆ, ਬਸ਼ਰਤੇ ਆਪਦੇ ਹੱਕਾਂ ਵਾਸਤੇ ਜਾਗਣ। ਤੇ ਇਹਦੀ ਸਬੂਤ ਆ ਜਿਹੜਾ ਸਾਡੀ ਗੱਲ ਨੂੰ ਜਿਹੜੀ ਪ੍ਰੋੜਤਾ ਗਈ ਉਹ ਕਿਸਾਨੀ ਅੰਦੋਲਨ ਨੇ ਕਰ ਦਿੱਤੀ ਆ। ਕਿਉਂਕਿ ਕਿਸਾਨੀ ਅੰਦੋਲਨ ਕਿਸੇ ਆਗੂ ਨੇ ਨਹੀਂ ਲੜਿਆ, ਨਾ ਕੋਈ ਪੋਲੀਟੀਕਲ ਸਿਆਸੀ ਪਾਰਟੀ ਨੇ ਲੜਿਆ। ਉਹ ਲੜ ਕੌਣ ਰਿਹਾ ਅੱਜ? ਉਹ ਲੋਕ ਲੜ ਰਹੇ ਆ ਜੀ। ਸੋ ਤੁਸੀਂ ਇਸ ਲਹਿਰ ਨਾਲ ਕਦੋਂ ਜੁੜਦੇ ਆ ਤੇ ਤੁਹਾਡਾ ਬਲਵਿੰਦਰ ਸਿੰਘ ਜੀ ਨਾਲ ਰਾਬਤਾ ਕਿਸ ਤਰ੍ਹਾਂ ਹੁੰਦਾ ਹੈ, ਇਹਦੇ ਬਾਰੇ ਥੋੜੇ ਸ਼ਬਦਾਂ 'ਚ ਜਾਣਕਾਰੀ ਦਿਓ। ਸਰ ਬਲਵਿੰਦਰ ਸਿੰਘ ਜੀ ਤਲਵੰਡੀ ਸਾਬੋ ਸਾਡੇ ਸੈਮੀਨਾਰ ਕਰਨ ਆਏ ਸੀ। ਸੈਮੀਨਾਰ ਕਰਨ ਦੌਰਾਨ ਸਾਡੀ ਵਾਰਤਾਲਾਪ ਹੋਈ, ਤਾਂ ਜਿਹੜੇ ਬੰਦੇ ਨੇ ਪ੍ਰੋਗਰਾਮ ਰੱਖਿਆ ਉਹ ਬੰਦਾ ਕੋਈ ਸਿਆਸੀ ਅਟੈਚਮੈਂਟ ਸੀਗੀ ਉਹਦੀ, ਤਾਂ ਉਹਨੇ ਲੋਕਾਂ ਨੂੰ ਸੱਦਾ ਇਹੀ ਦਿੱਤਾ ਸੀਗਾ
ਤਾਂ ਉਸ ਮੀਟਿੰਗ ਦੇ ਜਦੋਂ ਅਸੀਂ ਪਹੁੰਚੇ ਤਾਂ ਅਸੀਂ ਪਹਿਲੀ ਗੱਲ ਮੈਂ ਥੋੜੇ ਕੁਐਸਚਨ ਕੀਤੇ ਉਹਨਾਂ ਨੂੰ। ਜਦੋਂ ਸਵਾਲ ਕੀਤੇ ਤਾਂ ਉਹਨਾਂ ਨੇ ਮੇਰਾ ਨੰਬਰ ਮੰਗਿਆ ਤੇ ਉਸ ਤੋਂ ਬਾਅਦ ਅਸੀਂ ਉਸ ਦਿਨ ਇੱਕ ਪਿੰਡ ਦੇ ਵਿੱਚ ਡੋਰ ਟੂ ਡੋਰ ਜਾ ਕੇ ਨਸ਼ੇ ਦੇ ਵਿਰੁੱਧ ਲਾਮਬੰਦੀ ਕਰਨੀ ਸੀ। ਅਸੀਂ ਨਿਕਲ ਗਏ। ਉਸ ਤੋਂ ਬਾਅਦ ਸ਼ਾਮੀ ਮੈਨੂੰ ਬਾਈ ਬਲਵਿੰਦਰ ਸਿੰਘ ਨੇ ਫੋਨ ਕਰਕੇ ਡਿਟੇਲ ਦੇ ਵਿੱਚ ਗੱਲ ਕੀਤੀ ਤੇ ਉਹਨਾਂ ਨੇ ਇੱਕ ਗੱਲ ਦੱਸੀ ਕਿ ਮੈਨੂੰ ਯਾਰ ਨਹੀਂ ਪਤਾ ਕਿ ਜਿੱਥੇ ਅਸੀਂ ਜਾਂਦੇ ਹਾਂ ਮੂਹਰੇ ਕਿਹੋ ਜਿਹਾ ਬੰਦਾ ਟੱਕਰਦਾ। ਉਹ ਚੀਜ਼ ਹੁਣ ਅਸੀਂ ਪ੍ਰੈਕਟੀਕਲ ਦੇਖ ਰਹੇ ਹਾਂ ਵੀ ਜੀ ਕਈ ਵਾਰ ਸਾਨੂੰ ਕੋਈ ਮਾੜਾ ਬੰਦਾ ਪਿੰਡ 'ਚ ਬੁਲਾ ਲੈਂਦਾ, ਪਰ ਅਸੀਂ ਸਾਫ਼ ਜਾ ਕੇ ਇੱਕੋ ਗੱਲ ਕਰਦੇ ਹੁੰਦੇ ਹਾਂ ਕਿ ਯਾਰ ਕੋਈ ਕੁਰਸੀਆਂ ਜਾਂ ਕੀ ਆ ਹੋਰ ਡਾਉਣ ਦੀ ਲੋੜ ਨਹੀਂ, ਕਿਉਂਕਿ ਕਈ ਵਾਰ ਕੀ ਆ ਲੋਕ ਬੈਠੇ ਹੁੰਦੇ ਆ ਸੰਗਤ ਦੇ ਵਿੱਚ ਤੇ ਅਸੀਂ ਜਦੋਂ ਬੈਠਦੇ ਹਾਂ ਸਾਡੇ ਨਾਲ ਮਾੜਾ ਬੰਦਾ ਆ ਕੇ ਜਦੋਂ ਕੁਰਸੀ ਤੇ ਬੈਠ ਜਾਂਦਾ ਤੇ ਲੋਕਾਂ ਦੇ ਪ੍ਰਭਾਵ ਗਲਤ ਜਾਂਦਾ। ਇਸੇ ਕਰਕੇ ਤੁਸੀਂ ਅਕਸਰ ਸਾਡੀਆਂ ਮੀਟਿੰਗਾਂ 'ਚ ਦੇਖਦੇ ਹੋ ਦਰੀਆਂ ਦੇ ਉੱਪਰ ਸਾਰੇ ਬੈਠਦੇ, ਖੁਦ ਵੀ ਦਰੀਆਂ ਤੇ ਬੈਠਦੇ ਆ ਤਾਂ ਕਿ ਉਹ ਚੀਜ਼ ਨੂੰ ਕਿਤੇ ਨਾ ਕਿਤੇ ਐਲੀਮੀਨੇਟ ਕੀਤਾ ਜਾ ਸਕੇ, ਖਤਮ ਕੀਤਾ ਜਾ ਸਕੇ। ਤੇ ਉਦੋਂ ਤੋਂ ਸਫ਼ਰ ਸ਼ੁਰੂ ਕੀਤਾ ਬਾਈ ਬਲਵਿੰਦਰ ਸਿੰਘ ਜੀ ਨਾਲ ਤੇ ਹੁਣ ਤੱਕ ਚੱਲ ਰਿਹਾ। ਸੋ ਅਗਲਾ ਸਵਾਲ ਕਰ ਰਹੇ ਹਾਂ ਕਿ ਜਿਹੜੇ ਸਿਆਸੀ ਧਿਰਾਂ ਜਿਹੜੀਆਂ ਪੂਰੀ ਤਰ੍ਹਾਂ ਨਾਲ, ਜਿਸ ਤਰ੍ਹਾਂ ਤੁਹਾਡੇ ਅਸੀਂ ਲੈਕਚਰ ਸੁਣੇ ਆ ਜਾਂ ਤੁਸੀਂ ਸੋਸ਼ਲ ਮੀਡੀਆ ਤੇ ਤੁਹਾਡੀਆਂ ਵੀਡੀਓਜ਼ ਆ ਰਹੀਆਂ, ਤੁਸੀਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਇਸ ਸਮੇਂ ਪੰਜਾਬ ਦੇ ਵਿੱਚ ਮੌਜੂਦ ਆ ਉਹਨਾਂ ਨੂੰ ਸਾਰਿਆਂ ਨੂੰ ਨਕਾਰ ਕੇ ਇੱਕ ਨਵੀਂ ਧਿਰ ਦੀ ਤੁਸੀਂ ਗੱਲ ਕਰਦੇ ਹੋ, ਇੱਕ ਨਵੇਂ ਮਤਲਬ ਲਹਿਰ ਦੀ ਗੱਲ ਕਰਦੇ ਹੋ, ਲੋਕਾਂ ਨੂੰ ਰਾਜਨੀਤੀ ਵਿੱਚ ਆਉਣ ਵਾਸਤੇ ਪ੍ਰੇਰਦੇ ਹੋ। ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਪੁਰਾਣੀਆਂ ਜਿਹੜੀਆਂ ਸੱਤਾ ਦੇ ਵਿੱਚ ਕਾਬਜ ਰਹਿ ਚੁੱਕੀਆਂ ਜਿਹੜੀਆਂ ਪਾਰਟੀਆਂ ਨੇ ਜਾਂ ਜਿਹੜੀਆਂ ਸੱਤਾ ਤੋਂ ਬਿਲਕੁਲ ਨੇੜੇ ਹੋ ਕੇ ਮੁੜੀਆਂ ਪਾਰਟੀਆਂ ਨੇ, ਉਹ ਤੁਹਾਡੀ ਇਸ ਲਹਿਰ ਨੂੰ ਕਾਮਯਾਬ ਹੋਣ ਦੇਣਗੇ? ਦੇਖੋ ਬਾਈ ਜੀ, ਜਿਹੜਾ ਤੁਹਾਡੀ ਗੱਲ ਦਾ ਜਵਾਬ ਹੀ ਤੁਹਾਡੇ ਉਹਦੇ ਵਿੱਚ ਹੀ ਆ ਵੀ ਇਸ ਚੀਜ਼ ਨੂੰ ਕਾਮਯਾਬ ਕੋਈ ਪਾਰਟੀ ਰੋਕ ਨਹੀਂ ਸਕਦੀ, ਕੋਈ ਸਿਆਸੀ ਧਿਰ ਨਹੀਂ ਰੋਕ ਸਕਦੀ, ਕਿਉਂਕਿ ਲਹਿਰ ਆ ਤੇ ਲਹਿਰਾਂ ਰੁਕਦੀਆਂ ਨਹੀਂ ਹੁੰਦੀਆਂ। ਇਹ ਲਹਿਰ ਲੋਕਾਂ ਨੇ ਮੈਂ ਕਿ ਖੜੀ ਕੀਤੀ ਆ, ਹਜ਼ਾਰਾਂ ਬੰਦਾ ਇਕੱਠਾ ਹੋਇਆ ਸੀ ਤੇ ਹਜ਼ਾਰਾਂ ਬੰਦਿਆਂ ਦੇ ਢਿੱਡ ਦੀ ਗੱਲ ਆ। ਅੱਜ ਸਾਡੇ ਢਿੱਡ ਦੀ ਗੱਲ ਕੋਈ ਸਿਆਸੀ ਪਾਰਟੀ ਨਹੀਂ ਕਰ ਰਹੀ ਤੇ ਨਾ ਹੀ ਪੰਜਾਬ ਨੂੰ ਕੋਈ ਸਿਆਸੀ ਪਾਰਟੀ ਬਚਾਊਗੀ ਤੇ ਇਹ ਚੀਜ਼ ਦਾ ਅਹਿਸਾਸ ਲੋਕਾਂ ਨੂੰ ਹੋ ਚੁੱਕਿਆ। ਇਸੇ ਕਰਕੇ ਕਿਸਾਨੀ ਅੰਦੋਲਨ ਜਿਹੜਾ ਚੱਲ ਰਿਹਾ ਇਹ ਉਹਦਾ ਸਬੂਤ ਆ ਕਿ ਲੋਕਾਂ ਨੂੰ ਸਿਆਸੀ ਬੰਦਿਆਂ ਤੋਂ ਹੁਣ ਆਸ ਨਹੀਂ ਰਹੀ। ਲੋਕ ਆਪਦੀ ਲੜਾਈ ਖੁਦ ਲੜਨੀ ਸਿੱਖ ਵੀ ਚੁੱਕੇ ਆ ਤੇ ਲੜ ਵੀ ਰਹੇ ਆ, ਪਰ ਅਸੀਂ ਹੁਣ ਲੋਕਾਂ ਨੂੰ ਇੱਕੋ ਗੱਲ ਕਹਿੰਦੇ ਕਿ ਉਹ ਲੜਾਈ ਬਹੁਤ ਲੰਬੀ ਆ, ਲੜਨੀ ਉਹ ਪੈਣੀ ਜ਼ਰੂਰ ਆ ਤੇ ਬਹੁਤ ਜ਼ਰੂਰੀ ਆ ਲੜਨੀ, ਉਹ ਚੱਲੂ 2024 ਤੱਕ ਜੇ ਪੂਰੀ ਤੌਰ ਤੇ ਜਿੱਤਣੀ ਆ। ਪਰ ਉਹ ਲੜਾਈ ਦੇ ਨਾਲ ਨਾਲ ਸਾਨੂੰ ਇੱਕ ਘਰ ਦੇ ਵਿੱਚ ਕਿਲਾਬੰਦੀ ਕਰਕੇ 2022 ਦੀ ਲੜਾਈ ਲੜਨ ਵਾਸਤੇ ਵੀ ਤਿਆਰ ਹੋਣਾ ਪਊ ਤੇ ਉਹਦੇ ਵਾਸਤੇ ਲੋਕਾਂ ਨੂੰ ਆਪਦੇ ਵਿੱਚੋਂ ਨੁਮਾਇੰਦੇ ਤਿਆਰ ਕਰਕੇ ਸਾਰੀਆਂ ਸਿਆਸੀ ਧਿਰਾਂ ਨੂੰ ਖੁੱਡੇ ਲੈਣ ਲਾ ਕੇ ਆਪਦੇ ਵਿੱਚੋਂ ਨੁਮਾਇੰਦੇ ਟਿਕਣੇ ਪੈਣਗੇ, ਕਿਉਂਕਿ ਲੋਕਾਂ ਨੇ ਅੱਜ ਤੱਕ ਬਾਈ ਜੀ ਲੀਡਰ ਚੁਣਿਆ, ਕਦੇ ਨੁਮਾਇੰਦਾ ਨਹੀਂ ਚੁਣਿਆ। ਜਿਨ੍ਹਾਂ ਨੂੰ ਪਹਿਲਾਂ ਕੋਈ ਸਿਆਸੀ ਧਿਰ ਚੁਣਦੀ ਆ, ਕੋਈ ਬਾਦਲ, ਕੈਪਟਨ ਕੇਜਰੀਵਾਲ ਜਾਂ ਮੋਦੀ ਵਰਗਾ ਚੁਣਦਾ, ਉਹਨਾਂ ਦੇ ਚੁਣੇ ਬੰਦੇ ਨੂੰ ਅਸੀਂ ਚੁਣਦੇ ਹਾਂ, ਅਸੀਂ ਤਾਂ ਬੇਹਾ ਚੁਣਦੇ ਹਾਂ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਆਪਦੇ ਵਿੱਚੋਂ ਨੁਮਾਇੰਦਾ ਟਿਕਣ ਦਾ ਇੱਕ ਤਰੀਕਾਕਾਰ ਤਿਆਰ ਕੀਤਾ ਜਿਹਦੇ ਵਿੱਚ ਬੰਦੇ ਦੀ ਇਕਾਤ ਨਹੀਂ, ਸਾਰੇ ਲੋਕਾਂ ਦੀ ਇਕਾਤ ਹੋਊ, ਜਿਹ 'ਚ ਕੋਈ ਰੁਪਿੰਦਰ ਸਿੰਘ ਜਾਂ ਬਾਈ ਬਲਵਿੰਦਰ ਸਿੰਘ ਜਾਂ ਕਿਸੇ ਬੰਦੇ ਦਾ ਪਰਸਨਲ ਓਪੀਨੀਅਨ ਕੰਮ ਨਹੀਂ ਕਰਦੀ। ਉਹ 'ਚ ਲੋਕ ਆਪਣਾ ਨੁਮਾਇੰਦਾ ਚੁਣਨਗੇ ਤੇ ਜਦੋਂ ਲੋਕਾਂ ਦਾ ਆਪਣਾ ਨੁਮਾਇੰਦਾ ਹੋਇਆ ਉਹਨੂੰ ਹਰਾਊਗਾ ਕੌਣ? ਤੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਮੈਂ ਕੀ ਤਰੀਕਾਕਾਰ ਨਹੀਂ ਅਪਣਾ ਸਕਦੀਆਂ, ਕਿਉਂਕਿ ਸਾਰੇ ਜਿੰਨੇ ਲੋਕ ਅਸੀਂ ਅੱਜ ਤੱਕ ਦੇਖ ਚੁੱਕੇ ਹਾਂ। ਕਈ ਭਰਾ ਕਹਿ ਦਿੰਦੇ ਆ ਕਿ ਤੁਸੀਂ ਚੌਥਾ ਬਦਲ ਲਿਆ ਰਹੇ ਹੋ, ਪਰ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਬਾਈ ਜੀ ਕਿ ਤਿੰਨੇ ਜਿਹੜੀਆਂ ਪਾਰਟੀਆਂ ਰਵਾਇਤੀ ਹੈਗੀਆਂ ਉਹ ਇੱਕੋ ਤਰ੍ਹਾਂ ਦੀ ਸਿਆਸਤ ਕਰ ਰਹੀਆਂ ਨੇ। ਤਾਂ ਸਾਨੂੰ ਅੱਜ ਚੌਥੀ ਧਿਰ ਦੀ ਲੋੜ ਨਹੀਂ, ਸਮੁੱਚੀ ਸਿਆਸਤ ਦਾ ਬਦਲ ਚਾਹੀਦਾ ਤੇ ਉਹ ਬਦਲ ਹੁਣ ਲੋਕਾਂ ਨੇ ਤਿਆਰ ਕਰਨਾ, ਕੋਈ ਰੁਪਿੰਦਰ ਨੇ ਤਿਆਰ ਨਹੀਂ ਕਰਨਾ। ਤੇ ਲੋਕਾਂ 'ਚ ਜਾ ਕੇ ਜਦੋਂ ਨਕਸ਼ਾ ਰੱਖ ਰਹੇ ਆ, ਉਹ ਨਕਸ਼ਾ 11 ਨਕਾਤੀ ਪ੍ਰੋਗਰਾਮ ਆ ਤੇ ਲੜਾਈ ਸਾਨੂੰ ਇੱਕ ਗੱਲ ਸਮਝ ਆ ਚੁੱਕੀ ਆ ਕਿ ਨਕਸ਼ੇ ਤੋਂ ਬਿਨਾਂ ਨਹੀਂ ਜਿੱਤੀ ਜਾਣੀ। ਦਿੱਲੀ ਵਾਲਾ ਅੰਦੋਲਨ ਕਿਤੇ ਨਾ ਕਿਤੇ ਬਿਨਾਂ ਨਕਸ਼ੇ ਤੋਂ ਲੜਿਆ ਜਾ ਰਿਹਾ, ਇਸ ਕਰਕੇ ਤਣ ਪੱਤਨ ਨਹੀਂ ਲੱਗ ਰਿਹਾ। ਉਹ ਵੀ ਜਦੋਂ ਨਕਸ਼ਾ ਬਣ ਗਿਆ ਉਹ ਵੀ ਲੜਾਈ ਅਸੀਂ ਜਿੱਤ ਜਾਾਂਗੇ। ਤੇ ਇਹਦਾ ਨਕਸ਼ਾ 2 ਸਾਲ ਪਹਿਲਾਂ ਜਿਹੜਾ ਤਿਆਰ ਕਰਕੇ ਤੁਰੇ ਆ, ਸਾਨੂੰ ਯਕੀਨ ਆ ਕਿ ਲੋਕ ਜਿਹੜੇ ਹੈਗੇ ਆ, ਜਿਵੇਂ ਲੋਕ ਹੰਗਾਰਾ ਦੇ ਰਹੇ ਆ, ਸੋਸ਼ਲ ਮੀਡੀਆ ਤੁਸੀਂ ਦੇਖ ਰਹੇ ਹੋ, ਡੇਲੀ ਮੀਟਿੰਗਾਂ ਹੋ ਰਹੀਆਂ ਨੇ, ਬੜੀ ਵੱਡੀ ਕਹਿੰਦੀ ਜੇ 18,000 ਦੇ ਕਰੀਬ ਵਲੰਟਰਲੀ ਬੰਦੇ ਸਾਡੇ ਨਾਲ ਕੰਮ ਕਰਨ ਨੂੰ ਤਿਆਰ ਹੋ ਚੁੱਕੇ ਆ। ਤੁਸੀਂ ਹਰ ਇੱਕ ਆਪਣੀ ਜੋ ਤੁਹਾਡੀ ਮੀਟਿੰਗ ਹੁੰਦੀ ਹੈ, ਇਕੱਤਰਤਾ ਹੁੰਦੀ ਹੈ, ਉਹਦੇ ਵਿੱਚ ਤੁਸੀਂ ਇਹ ਗੱਲ ਲਾਜ਼ਮੀ ਰੱਖਦੇ ਹੋ ਵੀ ਅਸੀਂ 2 ਸਾਲ ਪਹਿਲਾਂ ਇੱਕ ਨਕਸ਼ਾ ਤਿਆਰ ਕੀਤਾ, ਉਸ ਨਕਸ਼ੇ ਦੇ ਤਹਿਤ ਇੱਕ ਪਲਾਨ ਦੇ ਤਹਿਤ ਸਾਰੀ ਲੜਾਈ ਲੜੀ ਜਾ ਰਹੀ ਹੈ। ਉਹ ਜਿਹੜਾ ਤਰੀਕਾ ਕਾਰ ਤੁਸੀਂ ਤਿਆਰ ਕੀਤਾ, ਉਹ ਜਿਹੜਾ ਨਕਸ਼ਾ ਤਿਆਰ ਕੀਤਾ, ਜਿਹੜਾ ਤੁਸੀਂ ਇੱਕ ਪੇਪਰ ਤਿਆਰ ਕੀਤਾ, ਉਹ ਤਿਆਰ ਕਰਨ ਦੇ ਵਿੱਚ ਕੌਣ ਸ਼ਾਮਲ ਸੀ, ਕਿੰਨਾ ਲੋਕਾਂ ਵੱਲੋਂ ਉਹ ਤਿਆਰ ਕੀਤਾ ਗਿਆ, ਉਹ ਧਿਰਾਂ ਕਿਹੜੀਆਂ ਸੀ? ਉਹ ਧਿਰਾਂ ਬਾਈ ਜੀ ਪਹਿਲੀ ਗੱਲ ਮੈਂ ਦੱਸਦਾ, ਉਹ 'ਚ ਕੋਈ ਸਿਆਸੀ ਧਿਰ ਨਹੀਂ ਸੀ। ਉਹ 'ਚ ਲਗਭਗ 100 ਤੋਂ ਉੱਪਰ NGO ਸ਼ਾਮਲ ਸੀ ਜਿਹੜੀਆਂ ਕਿ ਲੋਕਾਂ ਦੇ ਵਾਸਤੇ ਕੰਮ ਕਰ ਰਹੀਆਂ ਸੀ, ਲੋਕਾਂ 'ਚ ਵਿਚਰ ਰਹੀਆਂ ਸੀ। ਕੋਈ ਵੱਡੇ ਨਾਂ ਕੋਈ ਜਿਹੜੇ ਤੁਹਾਡੇ ਜ਼ਿਹਨ 'ਚ ਆਉਂਦੇ ਹੁਣ ਵੀ ਜਿਹੜੇ ਉਸ ਇਕੱਤਰਤਾ ਦੇ ਵਿੱਚ ਸ਼ਾਮਲ ਸੀ? ਇਕੱਤਰਤਾ ਦੇ ਵਿੱਚ ਬਾਈ ਜੀ ਉਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਬਾਈ ਬਲਵਿੰਦਰ ਸਿੰਘ ਨੇ ਲਗਭਗ ਸਾਰਿਆਂ ਨੂੰ ਇਨਵਾਈਟ ਕੀਤਾ। ਡਾਕਟਰ ਸਰਦਾਰਾ ਸਿੰਘ ਜੌਹਲ ਜੀ ਵਿੱਚ ਸ਼ਾਮਲ ਸੀ, ਉਹਨਾਂ ਨੇ ਮੈਂ ਕਿ ਉਹਦੇ ਵਿੱਚ ਮੇਨ ਰੋਲ ਮੈਂ ਕਿ ਕਈ ਜਿਹੜੇ ਹੋਰ ਇਕੋਨੋਮਿਸਟ ਹੋਏ ਆ ਉਹਨਾਂ ਨੂੰ ਬਾਈ ਜੀ ਨੇ ਸੱਦਾ ਤੇ ਸ਼ਾਇਦ ਗਿਆਨ ਸਿੰਘ ਜੀ ਵੀ ਮੈਂ ਉਹਦੇ ਵਿੱਚ, ਹਾਂ ਗਿਆਨ ਸਿੰਘ ਜੀ ਵੀ ਪਹੁੰਚੇ ਸੀ। ਉਸ ਤੋਂ ਬਿਨਾਂ ਰਿਟਾਇਰਡ ਵਾਈਸ ਚਾਂਸਲਰ ਸੀ 2, ਉਹਨਾਂ ਦੇ ਮੇਰੇ ਹੁਣ ਨਾਮ ਜ਼ਿਹਨ ਦੇ ਵਿੱਚ ਨਹੀਂ ਹੈਗੇ, ਉਹ ਪਹੁੰਚੇ ਹੋਏ ਸੀਗੇ। ਤੇ ਹੋਰ ਬਾਕੀ ਮੈਂ ਇੱਕ ਤੁਹਾਡੇ ਨਾਲ ਬਾਈ ਜੀ ਗੱਲ ਸਾਂਝੀ ਕਰਾਂ, ਜਿਹੜੀ ਤੁਸੀਂ ਮੈਨੂੰ ਸਵਾਲ ਕੀਤਾ ਕਿ ਵੱਡੇ ਚਿਹਰੇ ਦੀ ਗੱਲ ਕਰੋ। ਅਸੀਂ ਆਮ ਤੌਰ ਤੇ ਤੁਸੀਂ ਦੇਖਿਆ ਹੋਊ, ਮੈਂ ਅੱਜ ਵੀ ਤੁਹਾਡੇ ਚੈਨਲ ਤੇ ਕੋਈ ਚਿਹਰੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਕਿਉਂਕਿ ਪੰਜਾਬ ਨੂੰ ਚਿਹਰਿਆਂ ਨੇ ਬਰਬਾਦ ਕੀਤਾ। ਅਸੀਂ ਲੋਕਾਂ ਨੂੰ ਇੱਕੋ ਗੱਲ ਕਹਿਣੇ ਆ ਕਿ ਸਾਨੂੰ ਚਿਹਰਿਆਂ ਨੂੰ ਛੱਡ ਕੇ ਨਾ ਚਰਿੱਤਰ ਦੀ ਰਾਜਨੀਤੀ ਤੇ ਆਉਣਾ ਪਊ। ਜੇ ਮੈਂ ਅੱਜ ਚਿਹਰਿਆਂ ਦੇ ਨਾਂ ਲਵਾਂ, ਕਾਫੀ ਬੰਦਿਆਂ ਦੇ ਨਾਂ ਲੈ ਸਕਦਾ,
ਪਰ ਸਾਨੂੰ ਸਾਡਾ ਕੀ ਇੱਕ ਪ੍ਰੋਟੋਕੋਲ ਬਣਾਇਆ ਕਿ ਅਸੀਂ ਬੰਦਿਆਂ ਦੇ ਜਿਹੜਿਆਂ ਦੇ ਨਾਂ ਲਏ ਉਹਨਾਂ ਚੋਂ ਬਹੁਤੇ ਬੰਦੇ ਅੱਜ ਸਾਡੇ ਨਾਲ ਨਹੀਂ ਹੈਗੇ, ਜਿਹੜੇ ਵੱਡੇ ਚਿਹਰੇ ਸੀ, ਕਿਉਂਕਿ ਉਹ ਚਾਹੁੰਦੇ ਕੀ ਸੀ ਵੀ ਚੱਲਦੀ ਬੱਸ 'ਚ ਚੜਾਂਗੇ। ਅੱਜ ਉਹ ਉਡੀਕ ਕਰ ਰਹੇ ਆ ਵੀ ਲੋਕ ਅਧਿਕਾਰ ਲਹਿਰ ਜੇ ਚੱਲ ਪਈ ਤਾਂ ਠੀਕ ਹੈ, ਪਰ ਅਸੀਂ ਲੋਕਾਂ ਨੂੰ ਤਾਕਤ ਦਿੱਤੀ ਹੋਈ ਹੈ। ਜੇ ਲੋਕਾਂ ਕੋਲੇ ਤਾਕਤ ਆ, ਲੋਕਾਂ ਨੇ ਡਿਸਾਈਡ ਕਰਨਾ ਕਿ ਕਿਹੜਾ ਬੰਦਾ ਸਾਡਾ ਆਗੂ ਹੋਊ। ਉਹ ਸੰਗਤ ਦਾ ਤਰੀਕਾਕਾਰ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਦੱਸ ਕੇ ਗਏ ਆ। ਜਿਵੇਂ ਉਹਨਾਂ ਨੇ ਕਿਹਾ ਜੀ ਸੰਗਤ ਦੇ ਵਿੱਚੋਂ 5 ਸਿੰਘ ਉੱਠੋ ਵੀ ਜਿਹੜੇ ਸਿਰ ਦੇਣ ਨੂੰ ਤਿਆਰ ਆ, ਤਾਂ 5 ਸਿੰਘ ਖੜੇ ਹੋਏ ਸੀ। ਅਸੀਂ ਜਾ ਕੇ ਲੋਕਾਂ ਨੂੰ ਕਹਿਣਾ ਵੀ ਕਿਹੜੇ ਲੋਕ ਸਿਰ ਵਰਤਨ ਨੂੰ ਤਿਆਰ ਆ, 'ਚ ਸਿਰ ਦੇਣ ਦੀ ਲੋੜ ਨਹੀਂ। ਤਾਂ ਲੋਕ ਉੱਠ ਕੇ ਬਾਈ ਜੀ 5 ਨਹੀਂ, ਮੈਂ ਕਹਿਣਾ ਕੀ ਆ ਸੈਂਕੜਿਆਂ ਦੀ ਗਿਣਤੀ 'ਚ ਤਿਆਰ ਹੋ ਰਹੇ ਆ, ਤੇ ਭਰਾ ਆਪਣੀ ਜ਼ਿੰਮੇਵਾਰੀ ਵੀ ਚੱਕ ਰਹੇ ਆ। ਤੇ ਸਾਨੂੰ ਬਾਈ ਜੀ ਲੋਕ ਅਧਿਕਾਰ ਲੈਣ ਨੂੰ ਕਿਸੇ ਚਿਹਰੇ ਤੇ ਯਕੀਨ ਨਹੀਂ ਰਿਹਾ। ਅਸੀਂ ਚਿਹਰੇ ਦੀ ਰਾਜਨੀਤੀ ਨੂੰ ਹੁਣ ਚਰਿੱਤਰ ਦੀ ਰਾਜਨੀਤੀ ਤੇ ਆਉਣਾ। ਤੇ ਨਵਾਬ ਕਪੂਰ ਸਿੰਘ ਚੁੰਨੇ ਆ, ਜਿਹੜਾ ਜੰਗ ਦੇ ਮੈਦਾਨ 'ਚੋਂ ਲਹੂ ਭਿੱਜਿਆ ਮੱਥਾ ਲੈ ਕੇ ਆਉਂਦਾ, ਤੇ ਉਹਦੇ ਕਲਗੀ ਜਿਹੜੀ ਕੀ ਆ ਬਾਬਾ ਦੀਪ ਸਿੰਘ ਜੀ ਕੀ ਆ ਕਲਗੀ ਲਾਉਂਦੇ ਆ, ਪਰ ਉਹ ਦਰਕਾਰ ਦਿੰਦਾ। ਪਹਿਲਾਂ ਤਾਂ ਉਹ ਕਹਿੰਦਾ ਕਿ ਮੈਨੂੰ ਨਵਾਬੀ ਦੀ ਲੋੜ ਨਹੀਂ, ਪਰ ਨਵਾਬੀ ਉਹਨੂੰ ਧੱਕੇ ਨਾਲ ਦਿੱਤੀ ਜਾਂਦੀ। ਉਹ ਬੋਲੇ ਕਿ ਉਹ ਕਹਿੰਦੇ ਵੀ ਮੈਂ ਘੋੜਿਆਂ ਦੀ ਲਿੱਦ ਚੱਕਣੀ ਆ। ਤਾਂ ਬਾਬਾ ਦੀਪ ਸਿੰਘ ਜੀ ਨੇ ਕਿਹਾ ਕਿ ਤੁਸੀਂ ਘੋੜਿਆਂ ਦੀ ਲਿੱਦ ਵੀ ਚੱਕਿਓ, ਪਰ ਨਵਾਬੀ ਤੁਹਾਨੂੰ ਕਰਨੀ ਪਊ। ਸਾਨੂੰ ਉਹ ਨਵਾਬ ਕਪੂਰ ਸਿੰਘ ਭਾਲਣੇ ਪੈਣਗੇ, ਚਰਿੱਤਰ ਫਰੋਲਣੇ ਪੈਣਗੇ। ਤੁਸੀਂ ਜਿਹੜੇ ਵੱਡੇ ਚਿਹਰਿਆਂ ਦੀ ਗੱਲ ਕੀਤੀ ਆ ਬਾਈ ਜੀ, ਆਉਣ ਵਾਲੇ ਨਾ 6 ਮਹੀਨਿਆਂ ਦੇ ਵਿੱਚ ਅਸੀਂ ਕੱਲਾ ਚਿਹਰਾ ਲੋਕਾਂ ਦੇ ਸਾਹਮਣੇ ਰੱਖਾਂਗੇ। ਅਸੀਂ ਪੰਜਾਬ ਦਾ ਕੋਈ ਸਿਆਸੀ ਵੱਡਾ ਚਿਹਰਾ ਨਹੀਂ ਛੱਡਿਆ ਜਿਨ੍ਹਾਂ ਤੋਂ ਲੋਕਾਂ ਨੂੰ ਆਸ ਸੀ। ਲੋਕ ਨਾਂ ਲੈ ਦਿੰਦੇ, ਅਸੀਂ ਜਾਂਦੇ ਉਹਨਾਂ ਕੋਲੇ ਜਿਨ੍ਹਾਂ ਤੋਂ ਆਸ ਆ। ਜਿਹੜਾ ਕੋਈ ਚੰਗਾ ਕੋਈ ਸਿੰਗਰ ਆ, ਕੋਈ ਹੋਰ ਆ ਜਿਹੜਾ ਮਾਰ ਕੇ ਵਾਲੀਆਂ ਗੱਲਾਂ ਕਰਦਾ, ਹਰੇਕ ਕੋਲੇ ਜਾ ਕੇ ਦੇਖ ਲਿਆ। ਪਰ ਇੱਕ ਗੱਲ ਸਮਝ ਆ ਗਈ ਕਿ ਮਾਰ ਕੇ ਵਾਲੀਆਂ ਗੱਲਾਂ ਲੋਕ ਕਰ ਸਕਦੇ ਆ, ਪਰ ਉਹ ਕੁਝ ਕਰ ਨਹੀਂ ਸਕਦੇ। ਉਹਦਾ ਕਾਰਨ ਇੱਕੋ ਇੱਕ ਆ ਕਿ ਲੜਾਈ ਚਰਿੱਤਰ ਨਾਲ ਲੜਨੀ ਪੈਣੀ ਆ, ਚਿਹਰੇ ਨਾਲ ਨਹੀਂ। ਇੱਥੇ ਨਾ ਇੱਕ ਹੋਰ ਸਵਾਲ ਰੁਪਿੰਦਰ ਖੜਾ ਹੋ ਜਾਂਦਾ ਕਿ ਜਿਵੇਂ ਕਿ ਬਹੁਤ ਸਾਰੀਆਂ ਧਿਰਾਂ ਮੈਨੂੰ ਲੱਗਦਾ ਬਾਈ ਦੇ ਇਲੈਕਸ਼ਨ ਦੇ ਵਿੱਚ ਆਪਣੀ ਜ਼ੋਰ ਅਜ਼ਮਾਈ ਕਰਨਗੀਆਂ, ਠੀਕ ਹੈ। ਲੋਕ ਅਧਿਕਾਰ ਲਹਿਰ ਦੇ ਵੱਲੋਂ ਵੀ ਜਿਹੜੀ ਇਹ ਜ਼ੋਰ ਅਜ਼ਮਾਈ ਕੀਤੀ ਜਾਣੀ, ਤੁਸੀਂ ਸਾਫ਼ ਤੌਰ ਤੇ ਇਹ ਗੱਲਾਂ ਨੂੰ ਕਹਿੰਦੇ ਹੋ। ਤੇ ਤੁਹਾਨੂੰ ਨਹੀਂ ਲੱਗਦਾ ਕਿਤੇ ਵੀ ਜਿਹੜੀ ਜਿਵੇਂ ਕਿ ਪੱਕੀਆਂ ਵੋਟਾਂ ਜਿਹੜੀਆਂ ਪੱਕੀਆਂ ਲੋਕ ਕਿਸੇ ਪਾਰਟੀ ਨਾਲ ਜਾਂ ਕਿਸੇ ਧਿਰ ਨਾਲ ਜੁੜੇ ਹੋਏ ਆ, ਉਹਨਾਂ ਦੀਆਂ ਵੋਟਾਂ ਜਿਹੜੀਆਂ ਉੱਧਰ ਪੈ ਜਾਣੀਆਂ। ਜਿਹੜੀਆਂ ਨਿਊਟਰਲ ਵੋਟਸ ਨੇ ਉਹਨਾਂ ਦੀ ਗਿਣਤੀ ਘੱਟ ਰਹਿ ਕੇ ਕਿਤੇ ਨਾ ਕਿਤੇ ਇਹਦਾ ਸਿਆਸੀ ਜਿਹੜਾ ਫਾਇਦੇ ਦੀ ਆਪਾਂ ਗੱਲ ਕਰਦੇ ਹਾਂ, ਫਾਇਦਾ ਮਤਲਬ ਨਹੀਂ ਹੋਣਾ ਬਾਈ ਜੀ। ਕਿਉਂਕਿ ਬੜੀ ਵੱਡੀ ਆਪਾਂ ਕਈ ਵਾਰੀ ਐਗਜ਼ਾਮਪਲਾਂ ਵੀ ਸੁਣਦੇ ਹਾਂ ਕਿ ਇੱਕ ਹੋਸਟਲ ਦੇ ਵਿੱਚ 80 ਬੱਚੇ ਸੀ ਜਾਂ 100 ਬੱਚੇ ਸੀ, ਉਹਨਾਂ ਵੱਲੋਂ ਜਿਹੜਾ ਖਾਣਾ ਬਦਲਣ ਦੀ ਮੰਗ ਕੀਤੀ ਗਈ, ਤੇ ਉਹ ਗਿਣਤੀ ਘੱਟ ਹੋਣ ਕਰਕੇ ਮੈਜੋਰਟੀ ਦੇ ਵਿੱਚ ਘੱਟ ਗਿਣਤੀ ਨੂੰ ਜਿਹੜਾ ਬਹੁਮਤ ਹੈ ਉੱਥੇ ਮਿਲ ਜਾਂਦਾ। ਬਾਈ ਜੀ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ। ਇਹ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕਰ ਚੁੱਕਾ ਕਿ ਲਹਿਰ ਜੇ ਖੜੀ ਹੁੰਦੀ ਆ, ਸਾਨੂੰ ਯਕੀਨ ਬਣ ਚੁੱਕਿਆ ਕਿਉਂਕਿ ਲੋਕਾਂ 'ਚ ਅਸੀਂ ਵਿਚਰ ਚੁੱਕੇ ਹਾਂ। ਜਦੋਂ ਸਾਡੇ ਨਾਲ ਤੁਸੀਂ ਤੁਸੀਂ ਅੱਜ ਇਸ ਪਿੰਡ 'ਚ ਆਏ ਹੋ, ਤੁਸੀਂ ਦੇਖਿਆ ਉਹ ਲੋਕਾਂ ਦਾ ਰਿਸਪੌਂਸ ਕੀ ਆ। ਵੱਡੀ ਗਿਣਤੀ 'ਚ ਲੋਕਾਂ ਨੇ ਹੱਥ ਖੜੇ ਕਰਕੇ ਕਿਹਾ, ਲੋਕਾਂ ਨੇ ਨਕਾਰ ਚੁੱਕੇ ਆ ਲੋਕ। ਅੱਜ ਅਸੀਂ ਜਿੰਨਾ ਗੱਲ ਕਰਦੇ ਹਾਂ, ਮੈਂ ਅਕਸਰ ਗੱਲ ਕਰਦਾ ਨਾ ਵੀ ਸਾਨੂੰ ਬਾਦਲ ਕੈਪਟਨ ਨਹੀਂ ਮਾਰਦੇ, ਸਾਨੂੰ ਪਿੰਡਾਂ ਵਾਲੇ ਬਾਦਲ ਕੈਪਟਨ ਮਾਰਦੇ ਆ, ਤੇ ਲੋਕ ਉਹਨਾਂ ਦੇ ਅੱਕੇ ਬਹੁਤ ਆ। ਪਰ ਉਹਦੇ ਵਾਸਤੇ ਲੋਕ ਇੱਕ ਬਦਲ ਭਾਲ ਰਹੇ ਆ। ਉਹ ਬਦਲ ਜਦੋਂ ਲੋਕਾਂ ਨੂੰ ਇੱਕ ਤਰੀਕਾ ਕਰਨਾ ਲੋਕਾਂ ਦੇ ਮੂਹਰੇ ਤਿਆਰ ਹੋਇਆ, ਤਾਂ ਲੋਕ ਕੀ ਆ ਇਨਕਲਾਬ ਚਾਹੁੰਦੇ ਆ। ਪਹਿਲਾਂ ਵੀ ਲੋਕਾਂ ਨੇ ਜਿਹੜੇ ਪਹਿਲਾ ਇਨਕਲਾਬ ਇੱਕ ਆਇਆ ਸੀ ਪਿਛਲੀ ਵਾਰ, ਉਸ ਇਨਕਲਾਬ ਨੂੰ ਵੀ ਸਿਰ ਮੱਥੇ ਲਿਆ ਸੀ, ਪਰ ਉਹ ਮਰੇ ਕਿਉਂ? ਕਿਉਂਕਿ ਉਹਨਾਂ ਨੇ ਨੁਮਾਇੰਦੇ ਲੋਕਾਂ 'ਚੋਂ ਨਹੀਂ ਲਏ ਸੀ, ਉਹਨਾਂ ਨੇ ਨੁਮਾਇੰਦੇ ਲੋਕਾਂ ਦੇ ਥੋਪੇ ਸੀ। ਉਹੀ ਵਰਤਾਰਾ ਕੀਤਾ ਜਿਹੜੀਆਂ ਰਵਾਇਤੀ ਪਾਰਟੀਆਂ ਕਰਦੀਆਂ ਸੀ। ਅਸੀਂ ਕੀ ਆ ਸਾਰੀ ਜਿੰਨੀ ਤਾਕਤ ਉਹ ਲੋਕਾਂ ਕੋਲੇ ਆ, ਤੇ ਲੋਕਾਂ ਨੇ ਜਦੋਂ ਆਪਦਾ ਨੁਮਾਇੰਦਾ ਚੁਣ ਲਿਆ, ਇੱਥੇ ਭਰਾਵਾਂ ਨੇ ਕਈਆਂ ਨੇ ਸਵਾਲ ਵੀ ਕੀਤਾ ਕਿ ਨੁਮਾਇੰਦਾ ਜਿਹੜਾ ਤੁਸੀਂ ਚੁਣਨਾ ਉਹ ਕਿਵੇਂ ਸਹਿਮਤੀ ਬਣੂਗੀ ਤੇ ਫਿਰ ਦੂਜੇ ਲੱਤਾਂ ਖਿੱਚਣਗੇ। ਉਹ ਮੈਂ ਜ਼ਰੂਰ ਜਵਾਬ ਕੀ ਤੁਹਾਡੇ ਚੈਨਲ ਥਰੂ ਵੀ ਦੇਣਾ ਚਾਹਣਾ। ਅਸੀਂ ਬਾਈ ਜੀ ਗੱਲ ਕਰਦੇ ਹਾਂ ਜਦੋਂ ਬੰਦੇ ਇਕੱਠੇ ਹੋ ਕੇ ਗਰੁੱਪ ਦੇ ਵਿੱਚ ਅੱਡ-ਅੱਡ ਪਿੰਡਾਂ 'ਚੋਂ, ਜਿਵੇਂ ਇਸ ਪਿੰਡ 'ਚੋਂ ਤਾਂ ਵੱਡੀ ਗਿਣਤੀ 'ਚ ਮੁੰਡੇ ਤਿਆਰ ਹੋਏ ਆ, ਹੋਰ ਪਿੰਡਾਂ 'ਚੋਂ ਵੀ ਜਦੋਂ ਭਰਾ ਤਿਆਰ ਹੋਣਗੇ, ਸਾਰਾ ਪਿੰਡ ਨਹੀਂ ਜਾਗਦਾ, 5-7 ਬੰਦੇ ਜਾਗ ਜਾਣ, ਪਿੰਡ ਦੇ ਭਾਗ ਜਾਗ ਜਾਣਗੇ। ਕਿਉਂਕਿ ਪਿੰਡ ਨੂੰ ਬਰਬਾਦ ਕਰਨ ਵਾਲੇ ਵੀ 5-7 ਬੰਦੇ ਹੁੰਦੇ ਆ। ਕੜਮ ਚੌਧਰੀ ਜਿਹੜੇ ਮੈਂ ਗੱਲ ਕਰਦਾ ਹੁਣ ਅਕਸਰ, ਉਹ ਬੰਦੇ ਜਦੋਂ ਸਿਰ ਜੋੜ ਕੇ ਨੁਮਾਇੰਦਾ ਕਿਵੇਂ ਚੁਣਨਗੇ, ਉਹਦੇ ਤੇ ਬਾਈ ਜੀ 7 ਕੰਡੀਸ਼ਨਸ ਨੇ ਰੱਖੀਆਂ ਹੋਈਆਂ। ਉਹ 7 ਜਿਹੜੀਆਂ ਕੀ ਆ ਕੰਡੀਸ਼ਨਸ ਆ, ਉਹ ਕਰੈਕਟਰ ਨੂੰ ਡਿਫਾਈਨ ਕਰਨਗੀਆਂ ਬੰਦੇ ਨੂੰ। ਜਿਹੜਾ ਬੰਦਾ ਉਹ 7 ਸ਼ਰਤਾਂ ਪੂਰੀਆਂ ਕਰਦਾ ਹੋਇਆ, ਉਹ ਬੰਦਾ 250 ਦੇ ਵਿੱਚੋਂ ਲਗਭਗ 5-7 ਬੰਦੇ ਉਹਨੂੰ ਕੀ ਆ ਜਿਹੜੇ ਕੰਡੀਸ਼ਨਾਂ ਨੂੰ ਉਹ ਪੂਰਾ ਫੁੱਲਫਿਲ ਕਰਨਗੇ। ਤੇ ਜਿੰਨੇ ਬੰਦੇ ਉਹ ਕਰਨਗੇ, ਉਹਨਾਂ ਬੰਦਿਆਂ ਦਾ ਲੋਕਾਂ ਦੇ ਵਿੱਚ ਖੜ ਕੇ, ਉਹਨਾਂ ਸਾਰਿਆਂ ਦੇ ਵਿੱਚ ਖੜ ਕੇ ਇੱਕ ਪਰਚੀ ਸਿਸਟਮ ਕਰਕੇ ਇੱਕ ਪਰਚੀ ਚੱਕੀ ਜੋ ਲੋਕ ਖੁਦ ਆਪਦਾ ਨੁਮਾਇੰਦਾ ਆਪ ਚੁਣਨਗੇ। ਅਸੀਂ ਸਿਰਫ ਪਹਿਰੇਦਾਰ ਹੋਵਾਂਗੇ। ਅਸੀਂ ਲੋਕਾਂ 'ਚੋਂ ਆਗੂ ਚੁਣਨ ਆਏ ਆ, ਆਗੂ ਮੰਨਣ ਆਏ ਆ। ਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰਿਆਂ ਨੂੰ ਆਪਦਾ ਆਗੂ ਮੰਨਿਆ ਸੀ। ਅਸੀਂ ਸੰਗਤ ਨੂੰ ਕਹਿਣਾ ਵੀ ਜਿਹੜੇ ਬੰਦੇ ਸਿਰ ਦੇਣ ਨੂੰ ਤਿਆਰ ਆ ਸਾਡੇ, ਤੁਸੀਂ ਆਗੂ ਹੋ, ਅਸੀਂ ਤੁਹਾਡੇ ਮਗਰਾਂ, ਤੁਸੀਂ ਆਪਦਾ ਨੁਮਾਇੰਦਾ ਚੁਣਨਾ। ਉਹਦੀ ਇਲੈਕਸ਼ਨ ਵੀ ਖੁਦ ਲੜਨੀ ਆ, ਉਹਨੂੰ ਦੁੱਕੀ ਕਿਸੇ ਤੋਂ ਲੈਣ ਨਹੀਂ ਦੇਣੀ ਤੇ ਨਾ ਦੁੱਕੀ ਉਹਦੀ ਲੱਗਣ ਦੇਣੀ ਆ। ਉਹਦੀ ਇਲੈਕਸ਼ਨ ਜਦੋਂ ਲੋਕ ਲੜਨਗੇ, ਕਿਉਂਕਿ ਇਲੈਕਸ਼ਨ ਲੜਨ ਵਾਸਤੇ ਬਹੁਤੇ ਰੁਪਈਆਂ ਦੀ ਲੋੜ ਨਹੀਂ ਹੈ। ਪਿਛਲੇ ਇਨਕਲਾਬੀਆਂ ਨੇ ਜਿੰਨਾ ਫੰਡ ਇਕੱਠਾ ਕੀਤਾ ਤੇ ਲਾਇਆ ਕਿੱਥੇ ਆ, ਅਸੀਂ ਸਾਰੇ ਬਾਈ ਜੀ ਜਾਣਦੇ ਆ। ਇੱਕ ਪਿੰਡ ਦੇ ਵਿੱਚ 5000 ਤੋਂ ਵੱਧ ਦੇ ਪੋਸਟਰ ਨਹੀਂ ਲੱਗਦੇ, ਉਹ ਪਿੰਡ ਖੁਦ ਲਾਊਗਾ ਜਿਹੜਾ ਪਿੰਡ ਮਾ ਕੇ ਇਸ ਰਵਾਇਤ ਤੇ ਚੱਲੂਗਾ। ਤੇ ਬਾਕੀ ਜਿਹੜੇ ਹੋਰ ਖਰਚ ਮਾੜਾ ਮੋਟਾ ਹੋਣਾ, ਉਹ ਬਹੁਤਾ ਖਰਚ ਨਹੀਂ ਹੋਣਾ। ਉਹ ਬਾਕੀ ਸਾਰਾ ਕੀ ਆ, ਲੋਕ ਜਿਹੜਾ 250-300 ਬੰਦਾ ਉਹਨੂੰ ਟਿੱਕੂ ਆ, ਉਹ ਬੰਦਾ ਕੀ ਆ ਆਪਣੇ ਵਿੱਚੋਂ ਫੰਡ ਜਨਰੇਟ ਕਰਨ ਦਾ ਇੱਕ ਮੈਥਡ ਹੈਗਾ, ਬਹੁਤ ਬਰੀਕੀ ਦੇ ਵਿੱਚ ਹਰੇਕ ਚੀਜ਼ ਵਾਚ ਕੇ ਤਿਆਰ ਕੀਤਾ ਗਿਆ। ਫਿਰ ਉਹ ਬੰਦੇ ਕੀ ਆ ਉਹਦੀ ਇਲੈਕਸ਼ਨ ਖੁਦ ਲੜਨਗੇ।
ਰੁਪਿੰਦਰ ਇੱਕ ਇੱਥੇ ਸਵਾਲ ਹੋਰ ਖੜਾ ਹੋ ਜਾਂਦਾ ਕਿ ਮੰਨ ਲਓ ਕਿ ਆਪਾਂ ਆਪਣੇ ਨੁਮਾਇੰਦੇ ਖੜੇ ਕਰਦੇ ਆ, ਨੁਮਾਇੰਦੇ ਜਿੱਤ ਵੀ ਜਾਂਦੇ ਆ, ਉਸ ਤੋਂ ਬਾਅਦ ਉਹਨਾਂ ਨੁਮਾਇੰਦਿਆਂ ਨੂੰ ਸਿਆਸੀ ਸਮਝ ਕਿਵੇਂ ਆਊ? ਕਿਉਂਕਿ ਪਿੰਡਾਂ ਦੀਆਂ ਸੱਥਾਂ ਚੋਂ ਤੁਸੀਂ ਬੰਦਿਆਂ ਨੂੰ ਚੱਕ ਕੇ ਜਾਂ ਨੁਮਾਇੰਦਿਆਂ ਨੂੰ ਚੱਕ ਕੇ ਤੁਸੀਂ ਵਿਧਾਨ ਸਭਾ ਤੱਕ ਪਹੁੰਚਾ ਦਿੰਦੇ ਹੋ, ਉਹ ਸਿਆਸੀ ਸਮਝ ਕਿਵੇਂ ਆਊਗੀ ਉਹਨਾਂ ਨੂੰ? ਕਿਉਂਕਿ ਜਿਹੜੇ 40 ਸਾਲ ਤੋਂ ਸਿਆਸਤ ਕਰੀ ਜਾਂਦੇ ਆ, ਖੁੰਡ ਬੈਠੇ ਆ ਸਿਆਸਤ ਦੀ, ਉਹ ਸਿਆਸਤ ਕਰਨ ਉਹਨਾਂ ਨੂੰ ਦੇਣਗੇ ਜਾਂ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਉਸ ਤਰੀਕੇ ਨਾਲ ਆਪਣੀ ਗੱਲ ਪ੍ਰੈਜ਼ੈਂਟ ਕਰਨ ਦੇਣਗੇ? ਬਾਈ ਜੀ ਤੁਹਾਨੂੰ ਮੈਂ ਬੇਨਤੀ ਕਰਦਾ, ਸਭ ਤੋਂ ਪਹਿਲਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ 40 ਸਾਲ ਦੇ ਲੋਕ ਸਿਆਸਤ ਕਰ ਰਹੇ, ਉਹ ਸਿਆਸਤ ਨਹੀਂ ਕਰ ਰਹੇ। ਸਿਆਸਤ ਮਾੜੀ ਚੀਜ਼ ਨਹੀਂ ਹੈ, ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸਿਆਸਤ ਕੀਤੀ, ਉਹ ਸਿਆਸਤ ਨਹੀਂ ਕਰ ਰਹੇ, ਉਹ ਫਰੇਬ ਕਰ ਰਹੇ ਆ ਲੋਕਾਂ ਨਾਲ। ਸਿਆਸਤ ਜਿਹੜੀ ਤੁਸੀਂ ਗੱਲ ਕੀਤੀ, ਜਿਹੜੀਆਂ 7 ਕੰਡੀਸ਼ਨਸ ਹੈਗੀਆਂ, ਤੁਸੀਂ MLA ਦੀ ਗੱਲ ਕੀਤੀ ਆ, ਜਿਹੜਾ 7 ਮਾ ਕੇ ਸ਼ਰਤਾਂ ਪੂਰੀਆਂ ਕਰੂ ਉਹ ਬੰਦਾ ਬਾਈ ਜੀ ਸਿਆਸੀ ਸਮਝ ਰੱਖਦਾ ਹੋਊ। ਪਹਿਲੀ ਕੰਡੀਸ਼ਨ ਕੀ ਆ? ਗ੍ਰੈਜੂਏਸ਼ਨ ਦੀ ਆ। ਗ੍ਰੈਜੂਏਟ ਬੰਦਾ ਘੱਟੋ ਘੱਟ ਹੋਣਾ ਚਾਹੀਦਾ, ਪਰ ਐਕਸੈਪਸ਼ਨ ਕੇਸ ਦੇ ਵਿੱਚ ਕੋਈ ਬੰਦਾ ਸਮਝ ਰੱਖਦਾ, ਉਹ ਬੰਦਾ ਕੀ ਉਹਦੇ ਵਿੱਚ ਕੰਸੀਡਰ ਕੀਤਾ ਜਾ ਸਕਦਾ। ਉਸ ਤੋਂ ਬਾਅਦ ਜਿੰਨੀਆਂ ਕੰਡੀਸ਼ਨ ਰੱਖੀਆਂ ਹੋਈਆਂ ਨੇ ਉਹ ਬੰਦੇ ਦੇ ਕਰੈਕਟਰ ਨੂੰ ਤੇ ਨਾਲ ਨੌਲੇਜ ਨੂੰ ਡਿਫਾਈਨ ਕਰਨਗੀਆਂ, ਤੇ ਜਿਹੜਾ ਬੰਦਾ ਉਹ 7 ਸ਼ਰਤਾਂ ਪੂਰੀਆਂ ਕਰੂ ਉਹ ਬਕਾਇਦਾ ਸਮਝ ਰੱਖਦਾ ਹੋਊ। ਤੇ ਸਾਡਾ ਜਿਹੜਾ ਬਾਈ ਜੀ ਨਕਸ਼ਾ ਤਿਆਰ ਕੀਤਾ ਹੋਇਆ, ਉਹਦੇ ਵਿੱਚ ਅਸੀਂ 31 ਦਸੰਬਰ ਤੋਂ ਬਾਅਦ ਪਹਿਲੇ ਹਫ਼ਤੇ ਜਨਵਰੀ ਦੇ ਲੋਕਾਂ ਦੇ ਵਿੱਚ ਕੀ ਆ ਪੂਰਾ ਨਕਸ਼ਾ ਰੱਖ ਦੇਣਾ ਵੀ ਪੰਜਾਬ ਨੂੰ ਬਚਣਾ ਕਿਵੇਂ ਆ, ਬਚਾਉਣਾ ਕਿਵੇਂ ਆ ਪੰਜਾਬ ਨੂੰ। ਉਹ ਮਾਹਰ ਕੰਮ ਤੇ ਲੱਗ ਚੁੱਕੇ ਆ, 10 ਤੋਂ ਉੱਪਰ ਬੁੱਧੀਜੀਵੀ ਆ ਜਿਹੜੇ ਪੰਜਾਬ ਦੀ ਸਮਝ ਰੱਖਦੇ, ਜਿਨ੍ਹਾਂ ਦੇ ਕਿਰਦਾਰ ਅਸੀਂ ਦੇਖ ਚੁੱਕੇ ਹਾਂ, ਪਿਛਲੇ 2 ਸਾਲ ਤੋਂ ਨਿਕਲੇ ਹੋਏ ਆ, ਉਹਨਾਂ ਬੰਦੇ ਨੂੰ ਕੰਮ ਤੇ ਲਗਾ ਦਿੱਤਾ ਗਿਆ। ਉਹ ਬੰਦੇ ਬਾਈ ਜੀ 31 ਦਸੰਬਰ ਤੋਂ ਬਾਅਦ ਜਦੋਂ ਲੋਕਾਂ ਨੇ ਆਪਣਾ ਕੀ ਆ ਪਰਚਮ ਲਹਿਰਾ ਦਿੱਤਾ, ਪਰ ਲੋਕ ਤਿਆਰ ਹੋ ਗਏ, ਤਾਂ 1 ਦਸੰਬਰ ਦੇ ਕਰੀਬ ਜਾ ਕੇ ਸਾਡੇ 117 ਦੇ 17 MLA ਜਿਹੜੇ ਇਲੈਕਸ਼ਨ ਲੜਨਗੇ ਉਹ ਬੰਦੇ ਲੋਕ ਅਨਾਉਂਸ ਕਰ ਦੇਣਗੇ 3 ਮਹੀਨੇ ਪਹਿਲਾਂ। ਕਿਉਂਕਿ ਜੇ ਕੋਈ ਬੰਦਾ ਮਾੜਾ ਕੋਈ ਬੰਦਾ ਆ ਵੀ ਗਿਆ, ਪਹਿਲੀ ਗੱਲ ਤਾਂ ਬਾਈ ਜੀ ਸੰਗਤ ਦੇ ਵਿੱਚੋਂ ਮਾੜਾ ਬੰਦਾ ਚੁਣਿਆ ਨਹੀਂ ਜਾਣਾ। ਜੇ ਕੋਈ ਬੰਦਾ ਹੋਇਆ ਤਾਂ ਉਹ ਬੰਦਾ 3 ਮਹੀਨੇ ਦਾ ਪਰਖ ਦਾ ਟਾਈਮ ਹੋਊ, ਤਾਂ 3 ਮਹੀਨਿਆਂ ਦੇ ਵਿੱਚ ਉਹ ਬੰਦਾ ਜਿਹੜਾ ਹੋਊ, ਤਾਂ ਜਿਹੜੇ ਬਾਕੀ ਬਚਦੇ ਹੋਣਗੇ ਜਿਹੜੇ ਫੁੱਲ ਕੰਡੀਸ਼ਨਸ ਕਰਨਗੇ, ਉਹਨਾਂ ਬੰਦਿਆਂ ਦੇ ਵਿੱਚੋਂ ਇੱਕ ਬੰਦਾ ਚੁਣਿਆ ਜਾਊਗਾ। ਰੁਪਿੰਦਰ ਤੁਸੀਂ ਖੁਦ ਪੰਜਾਬ ਗਵਰਨਮੈਂਟ ਦੇ ਵਿੱਚ ਸਰਵਿਸ ਕਰਦੇ ਹੋ, ਨੌਕਰੀ ਕਰਦੇ ਹੋ, ਕਿਤੇ ਕੋਈ ਸਿਆਸੀ ਦਬਾਅ ਤੁਹਾਨੂੰ ਕਿਸੇ ਕਿਸਮ ਦਾ ਦੇਖਣ ਨੂੰ ਹੁਣ ਤੱਕ ਮਿਲਿਆ ਹੋਵੇ ਜਾਂ ਤੁਹਾਨੂੰ ਲੱਗਦਾ ਹੋਵੇ ਵੀ ਇਸ ਤਰ੍ਹਾਂ ਦਾ ਦਬਾਅ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਤੇ ਪਾਇਆ ਜਾ ਸਕਦਾ? ਕਿਉਂਕਿ ਮੁਲਾਜ਼ਮ ਦੀ ਤਾਂ ਕਹਿੰਦੇ ਹੁੰਦੇ ਵੀ ਜਾਨ ਸਰਕਾਰ ਦੇ ਹੱਥ 'ਚ ਹੀ ਹੁੰਦੀ ਹੈ। ਬਾਈ ਜੀ ਦੇਖੋ, ਦਬਾਅ ਜਿਹੜਾ ਹੈਗਾ ਪੈ ਚੁੱਕਿਆ, ਜਿਹੜਾ ਪੈਣਾ ਸੀ ਉਦੋਂ ਪਹਿਲਾਂ ਪੈ ਚੁੱਕਾ, ਕਿਉਂਕਿ ਤੁਸੀਂ ਦੇਖ ਲਓ ਕਾਫੀ ਲੰਮੇ ਟਾਈਮ ਤੋਂ ਅਸੀਂ ਐਕਟਿਵਲੀ ਪਾਰਟਿਸਿਪੇਟ ਮੈਂ ਕਰ ਰਿਹਾ। ਮੇਰੀਆਂ ਟਰਾਂਸਫਰ ਕਰ ਚੁੱਕੇ ਆ, ਇਹ ਕਾਫੀ ਕਰ ਚੁੱਕੇ ਆ। ਦੇਖੋ ਸਾਰੇ ਬੰਦੇ ਪਹਿਲਾਂ ਜੁੜੇ ਰਹੇ ਆ, ਅਸੀਂ ਕਿਸੇ ਨਾ ਕਿਸੇ ਜਦੋਂ ਬੰਦਿਆਂ ਦੀ ਸਰਕਾਰ ਸੀ ਅਸੀਂ ਉਹਨਾਂ ਨੂੰ ਮਿਲਦੇ ਸੀ, ਲੋਕਾਂ ਦੇ ਦਿਮਾਗ ਦੇ ਵਿੱਚ ਇਹ ਸੀ ਵੀ ਇਹ ਕੀ ਜੁੜੇ ਹੋਏ ਆ, ਤਾਂ ਸਾਨੂੰ ਲੋਕਾਂ ਨੇ ਪਹਿਲਾਂ ਤੰਗ ਪਰੇਸ਼ਾਨ ਕਰਨਾ ਸ਼ੁਰੂ ਕੀਤਾ। ਪਰ ਜਦੋਂ ਅਸੀਂ ਲਹਿਰ ਦੇ ਵਿੱਚ ਕੰਮ ਸ਼ੁਰੂ ਕਰ ਦਿੱਤਾ, ਹੁਣ ਉਹਨੂੰ ਸਾਰਿਆਂ ਨੂੰ ਡਰ ਪੈਦਾ ਹੋ ਗਿਆ ਤੇ ਸਾਰੇ ਰਲ ਕੇ ਉਹਦਾ ਵਿਰੋਧ ਕਰਨਾ ਸ਼ੁਰੂ ਕਰਤਾ, ਹਰ ਪਾਰਟੀ ਨੇ। ਹੁਣ ਬਥੇਰੇ ਬੰਦੇ ਕਹਿ ਦਿੰਦੇ ਆ, ਉਹਨਾਂ ਨੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰ ਚੁੱਕੇ ਆ, ਇਹ ਤੋਂ ਪਹਿਲਾਂ ਹੋ ਚੁੱਕੀ ਆ, ਪਰ ਹੁਣ ਕੀ ਆ ਲਗਭਗ ਪਿਛਲੇ 3-4 ਮਹੀਨਿਆਂ ਤੋਂ ਮੇਰੇ ਤੇ ਕੋਈ ਪ੍ਰੈਸ਼ਰ ਨਹੀਂ ਪਾਇਆ ਜਾ ਰਿਹਾ। ਕਿਉਂਕਿ ਮੈਂ ਇੱਕ ਗੱਲ ਕਹਿ ਚੁੱਕਿਆ ਕਿ ਮੈਂ ਅਕਸਰ ਨਾ ਡਾਕਟਰ ਵਰਿੰਦਰਪਾਲ ਜੀ ਨੇ ਇੱਕ ਗੱਲ ਕਹੀ, ਸਾਡਾ ਇੱਕ ਪ੍ਰੋਗਰਾਮ ਸਿੱਧਵਾਂ ਮਾ ਕੇ ਖੁਰਦ ਹੋਇਆ ਸੀ, ਉਹ ਜੇ ਡਾਕਟਰ ਸਾਹਿਬ ਨੇ ਗੱਲ ਕਹੀ ਸੀ ਜਿਹੜੀ ਮੈਂ ਵੀ ਅਕਸਰ ਕਹਿਣਾ ਹੁੰਦਾ। ਉਹ ਗੱਲ ਕੀ ਹੈ ਵੀ ਅਸੀਂ ਜਿਹੜਾ ਮੈਂ ਕੰਮ ਕਰ ਰਿਹਾ ਬਾਈ ਜੀ, ਲੋਕ ਕਹਿੰਦੇ ਵੀ ਤੁਸੀਂ ਗਵਰਨਮੈਂਟ ਸਰਵੈਂਟ ਹੋ। ਮੈਂ ਗਵਰਨਮੈਂਟ ਸਰਵੈਂਟ ਨਹੀਂ, ਮੈਂ ਪਬਲਿਕ ਸਰਵੈਂਟ ਹਾਂ। ਮੈਂ ਲੋਕਾਂ ਦਾ ਨੌਕਰਾਂ, ਲੋਕ ਮੈਨੂੰ ਤਨਖਾਹ ਦਿੰਦੇ, ਤੇ ਜਿਹੜੀ ਮੈਂ ਅੱਜ ਤੁਹਾਡੇ ਸਾਹਮਣੇ ਇੱਥੇ ਬਹਿ ਕੇ ਗੱਲ ਕਰ ਰਿਹਾ, ਮੈਂ ਲੋਕਾਂ ਦੇ ਹਿੱਤ 'ਚ ਗੱਲ ਕਰ ਰਿਹਾ, ਸਰਕਾਰ ਦੇ ਖਿਲਾਫ ਨਹੀਂ ਕਰ ਰਿਹਾ, ਲੋਕਾਂ ਦੇ ਹਿੱਤ ਦੀ ਗੱਲ ਆ। ਇਹ ਕਰਨ ਤੋਂ ਜੇ ਮੈਨੂੰ ਕੋਈ ਰੋਕੂਗਾ ਤਾਂ ਬੇਸ਼ੱਕ ਮੈਂ ਇੱਕ ਮੰਨ ਕੇ ਚੱਲਿਆ ਬਾਈ ਜੀ ਨੌਕਰੀ ਜਾਵੇ। ਕਿਉਂਕਿ ਮੇਰੇ ਕੋਲ ਇੱਕ ਮੈਂ ਦੇਖ ਚੁੱਕਿਆ ਕਿ ਇੱਥੇ ਜਿਹੜੀਆਂ ਹੁਣ ਚੱਲ ਰਹੇ ਆ ਹਾਲਾਤ, ਇਹ 'ਚ ਮੈਂ ਨਿੱਜ ਦਾ ਮਾਰਾ ਨਿਕਲਿਆ, ਬਿਨਾਂ ਨਿੱਜ ਤੋਂ ਨਹੀਂ ਨਿਕਲਿਆ। ਮੇਰਾ ਬਾਈ ਜੀ 12 ਸਾਲ ਦਾ ਬੇਟਾ, 7 ਸਾਲ ਦੀ ਮੇਰੇ ਬੇਟੀ ਆ, ਤੇ ਜਿਹੇ ਜਿਹੇ ਹਾਲਾਤ ਪੰਜਾਬ ਦੇ ਹੋਏ ਖੜੇ ਆ, ਮੈਨੂੰ ਲੱਗਦਾ ਨਹੀਂ ਮੇਰਾ ਬੇਟਾ ਚਿੱਟੇ ਤੋਂ ਵੀ ਬਚ ਜਾਊਗਾ, ਨਾ ਵੀ ਬਚੂਗਾ, ਸੜਕ ਤੇ ਨਿਕਲਦਾ ਮੂਹਰੋਂ ਇਹ ਨਹੀਂ ਪਤਾ ਕੀ ਆ ਕਿਹੋ ਜਿਹੀ ਮੌਤ ਮਿਲਣੀ ਆ ਉਹਨੂੰ ਅੱਗੇ ਤੋਂ। ਤਾਂ ਇਹ ਚੀਜ਼ ਸਾਰੀ ਦਿਮਾਗ ਦੇ ਵਿੱਚ ਲੈ ਕੇ ਤੁਰੇ ਆ। ਇੱਕ ਚੀਜ਼ ਸੋਚਦੇ ਆ ਵੀ ਜਿੰਨੀ ਮਾਗੇ ਹੈਗੀ ਆ ਗੁਜ਼ਾਰੇ ਜੋਗੀ ਜ਼ਮੀਨ ਹੈ, ਤੇ ਜੇ ਪੁੱਤ ਬਾਹਰ ਹੀ ਭੇਜਣਾ ਕਿੱਲਾ ਵੇਚ ਕੇ ਭੇਜ ਦਾਂਗੇ, ਕੋਸ਼ਿਸ਼ ਕਰਕੇ ਦੇਖਾਂਗੇ, ਉਹ ਕੋਸ਼ਿਸ਼ ਕਰਕੇ ਦੇਖਾਂਗੇ, ਜੇ ਦਬਾਅ ਬਣੂ ਨੌਕਰੀ ਜਾਵੇ, ਉਹ ਮੰਨ ਕੇ ਚੱਲੇ। ਹੋਰ ਗੱਲ ਹੈ ਕਿ ਬੜੇ ਜੋ ਮੁਲਾਜ਼ਮ ਜਥੇਬੰਦੀਆਂ ਉਹਨਾਂ ਦੇ ਵਿੱਚ ਆਗੂ ਬਹੁਤ ਚੰਗੇ ਆਗੂ ਨੇ, ਬਹੁਤ ਨਿਧੜਕ ਆਗੂ ਨੇ, ਜਿਨ੍ਹਾਂ ਨੇ ਮੁਲਾਜ਼ਮ ਜਥੇਬੰਦੀਆਂ ਵਾਸਤੇ ਬਹੁਤ ਕੁਝ ਕੀਤਾ। ਚਾਹੇ ਉਹ ਆਪਾਂ ਟੀਚਰ ਦੀ ਗੱਲ ਕਰ ਲਈਏ, ਚਾਹੇ ਬਿਜਲੀ ਬੋਰਡ ਦੀ ਗੱਲ ਕਰਕੇ, ਕੋਈ ਵੱਡੀਆਂ ਜਥੇਬੰਦੀਆਂ ਪੰਜਾਬ ਦੇ ਵਿੱਚ ਇਹੀ ਸਨ, ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ। ਇਹਨਾਂ ਜਥੇਬੰਦੀਆਂ ਨਾਲ ਵੀ ਕੋਈ ਤਾਲਮੇਲ ਕਰਨ ਦੀ ਕੋਸ਼ਿਸ਼ ਕਰੋਗੇ? ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਮੁਲਾਜ਼ਮ ਨੇ ਉਹ ਆਮ ਲੋਕਾਂ ਦੀ ਗੱਲ ਨਹੀਂ ਕਰਦੇ, ਜਾਂ ਰਾਜਨੀਤਿਕ ਤੌਰ ਤੇ ਤਾਂ ਸਾਹਮਣੇ ਆਉਣ ਦੀ ਗੱਲ ਨਹੀਂ ਕਰਦੇ, ਪਰ ਆਗੂ ਬਹੁਤ ਵਧੀਆ ਹੁੰਦੇ ਆ, ਉਹਨਾਂ ਨੂੰ ਸਾਰੀ ਜਾਣਕਾਰੀ ਵੀ ਹੁੰਦੀ ਆ। ਉਹਨਾਂ ਨਾਲ ਵੀ ਤੁਹਾਡੀ ਕੋਈ ਜਿਹੜੀ ਲਹਿਰ ਹੈ, ਇਸ ਲਹਿਰ ਦਾ ਕੋਈ ਇਹ ਏਜੰਡਾ ਹੈ ਕਿ ਉਹਨਾਂ ਨਾਲ ਵੀ ਰਾਬਤਾ ਕਰਕੇ ਉਹਨਾਂ 'ਚੋਂ ਬੰਦੇ ਅਪੁਆਇੰਟ ਕੀਤੇ ਜਾ ਸਕਦੇ? ਬਾਈ ਜੀ ਅਪੁਆਇੰਟ ਕਰਨ ਦੀ ਲੋੜ ਨਹੀਂ, ਸਾਰਿਆਂ ਨੂੰ ਖੁੱਲਾ ਸੱਦਾ। ਜਿਹੜੇ ਬੰਦੇ ਪੰਜਾਬ ਦੇ ਹਿਤੈਸ਼ੀ ਨੇ, ਬਹੁਤ ਵੱਡੀ ਗਿਣਤੀ 'ਚ ਬਹੁਤ ਭਰਾ ਜੁੜ ਚੁੱਕੇ ਆ ਜੀ। ਇੱਕ ਮੁਲਾਜ਼ਮ ਫਰੰਟ ਦੇ ਖਹਿਰਾ ਸਾਹਿਬ ਨੇ ਬਾਈ ਚੰਡੀਗੜ੍ਹ ਤੋਂ, ਉਹ ਵੀ ਸਾਡੇ ਨਾਲ ਅਟੈਚ ਨੇ, ਕਾਫੀ ਵੱਡੀ ਗਿਣਤੀ 'ਚ ਅਟੈਚ ਨੇ। ਕਈ ਭਰਾ ਗੁੱਸਾ ਵੀ ਕਰ ਜਾਂਦੇ, ਕਿਉਂਕਿ ਮੈਂ ਇੱਕ ਗੱਲ ਕਹਿਣਾ ਹੁੰਦਾ, ਤੁਸੀਂ ਸੁਣੀ ਹੋ ਸੋਸ਼ਲ ਮੀਡੀਆ ਤੇ, ਮੈਂ ਕਹਿਣਾ ਹੁੰਦਾ ਕਿ ਪੰਜਾਬ ਲੁੱਟਿਆ ਮੁਲਾਜ਼ਮਾਂ ਦੇ ਰਾਹੀਂ ਗਿਆ ਜੀ।
ਪਰ ਸਾਰੇ ਮੁਲਾਜ਼ਮ ਮਾੜੇ ਨਹੀਂ। ਮੈਂ ਅਕਸਰ ਗੱਲ ਕਰਦਾ ਹੁੰਦਾ, ਕਈ ਭਰਾ ਗੁੱਸਾ ਕਰ ਜਾਂਦੇ ਆ, ਜਿਹੜੇ ਬੰਦੇ ਚੰਗੇ ਹੈਗਾ ਖੁੱਡੇ ਲੈਣ ਲੱਗੇ ਹੋਏ ਤੁਸੀਂ ਜਾਣਦੇ ਹੋ, ਉਹਨਾਂ ਬੰਦਿਆਂ ਵਾਸਤੇ ਅੱਜ ਵੀ ਸਾਡੇ ਨਾਲ 2-3 ਭਰਾ ਮੁਲਾਜ਼ਮ ਵੀਰ ਆਏ ਆ, ਪੁਲਿਸ ਮੁਲਾਜ਼ਮ ਬਹੁਤ ਸਾਡੇ ਨਾਲ ਹੱਥ-ਅੱਛੀ ਹੈਗੇ ਆ, ਠੀਕ ਹੈ। ਹੋਰ ਬਥੇਰੇ ਜਿਹੜੀਆਂ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨੂੰ ਅਸੀਂ ਵਾਰ-ਵਾਰ ਬੇਨਤੀ ਕਰਦੇ ਹਾਂ, ਕਿਉਂਕਿ ਇੱਕ ਗੱਲ ਕੀ ਆ, ਲੋਕਾਂ ਨੂੰ ਵੀ ਸਮਝ ਨਹੀਂ ਪਊ ਤੇ ਉਹਨਾਂ ਆਗੂਆਂ ਨੂੰ ਵੀ ਸਮਝ ਨਹੀਂ ਪਊ ਕਿ ਅਸੀਂ ਇਕੱਲੇ ਧਰਨੇ ਲਾ ਕੇ ਹੁਣ ਮਸਲੇ ਹੱਲ ਨਹੀਂ ਹੋਣੇ। ਅਸੀਂ ਧਰਨੇ ਲਾਉਂਦੇ ਨੂੰ 70 ਸਾਲ ਹੋ ਗਏ। ਸਭ ਤੋਂ ਤਕੜੀ ਯੂਨੀਅਨ ਬਾਈ ਜੀ ਬਿਜਲੀ ਬੋਰਡ ਦੀ ਸੀ, ਸਾਰੀ ਪ੍ਰਾਈਵੇਟ ਹੋਈ। ਐਜੂਕੇਸ਼ਨ ਡਿਪਾਰਟਮੈਂਟ ਦੀ ਤੁਸੀਂ ਗੱਲ ਕੀਤੀ ਆ, ਸਭ ਤੋਂ ਸਟਰੋਂਗ ਯੂਨੀਅਨ ਉਹ ਸੀ, ਉਹ ਸਾਡੀਆਂ ਅੱਖਾਂ ਸਾਹਮਣੇ ਮਹਿਕਮਾ ਸਾਰਾ ਪ੍ਰਾਈਵੇਟ ਹੋ ਗਿਆ। ਤਾਂ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਹੋ ਰਹੀਆਂ ਨੇ, ਇਹ ਹੋ ਕਿਉਂ ਰਹੀਆਂ ਨੇ? ਕਿਉਂਕਿ ਅਸੀਂ ਬਿਮਾਰੀ ਦੀ ਜੜ ਨਹੀਂ ਫੜੀ। ਜੜ ਕੀ ਆ? ਸਿਆਸਤ ਆ। ਸਾਡਾ ਜਿਹੜਾ ਸਾਰਾ ਕੁਝ ਆ ਸਿਆਸਤ ਤੈਅ ਕਰਦੀ ਆ। ਲੋਕਾਂ ਨੇ ਸਿਆਸਤ ਨੂੰ ਮਾੜਾ ਬਣਾ ਕੇ ਪੇਸ਼ ਕੀਤਾ, ਸਿਆਸੀ ਲੋਕਾਂ ਨੇ। ਅਸੀਂ ਕਹਿੰਦੇ ਆ ਸਿਆਸਤ ਮਾੜੀ ਨਹੀਂ, ਜਿਹੜੀ ਚੀਜ਼ ਨੇ ਸਾਨੂੰ ਰੁਜ਼ਗਾਰ ਦੇਣਾ, ਸਿਹਤ ਦੇਣੀ ਆ, ਸਿੱਖਿਆ ਦੇਣੀ ਆ, ਉਹ ਮਾੜੀ ਨਹੀਂ, ਪਰ ਮਾੜੇ ਲੋਕ ਕਰ ਰਹੇ ਆ। ਅਸੀਂ ਖੁੱਲ੍ਹਾ ਸੱਦਾ ਦਿੰਦੇ ਹਾਂ ਸਾਰੇ ਜਥੇਬੰਦੀਆਂ ਨੂੰ, ਤੁਹਾਡੇ ਚੈਨਲ ਥਰੂ ਵੀ ਬੇਨਤੀ ਕਰਦਾ ਵੀ ਜਿਹੜੇ ਭਰਾ ਪੰਜਾਬ ਹਿਤੈਸ਼ੀ ਹੈਗੇ, ਚੰਗੀ ਸੋਚ ਰੱਖਦੇ ਆ, ਉਹ ਮੁਲਾਜ਼ਮ ਵੀਰ ਜਿਹੜੇ ਹੈਗੇ ਆ, ਉਹ ਸਾਡੇ ਨਾਲ ਜੁੜ ਸਕਦੇ ਆ। ਲੋਕ ਅਧਿਕਾਰ ਲਹਿਰ ਦਾ ਪੇਜ ਵੀ ਹੈਗਾ। ਬਾਕੀ ਫੋਨ ਨੰਬਰ ਮੈਂ ਬੋਲ ਸਕਦਾ ਤੁਹਾਡੇ ਚੈਨਲ ਤੇ। ਸਾਡੇ ਨੰਬਰ ਆ ਬਾਈ ਜੀ 94636 38105, 94639 34000, 99882 00541। ਕਿਸੇ ਵੀ ਨੰਬਰ ਤੇ ਸੰਪਰਕ ਕਰੋ। ਸਾਡੇ ਸੋਸ਼ਲ ਮੀਡੀਆ ਤੇ ਲੋਕ ਅਧਿਕਾਰ ਲਹਿਰ ਦਾ ਪੇਜ ਵੀ ਹੈਗਾ ਤੇ YouTube ਮਾ ਕੇ ਬਣਿਆ ਹੋਇਆ ਚੈਨਲ ਆ। ਕਿਸੇ ਦੇ ਵੀ ਸੰਪਰਕ ਕਰਕੇ ਸਾਨੂੰ ਪਿੰਡਾਂ 'ਚ ਬੁਲਾ ਸਕਦੇ ਹੋ, ਜਿੱਥੇ ਮਰਜ਼ੀ ਬੁਲਾ ਸਕਦੇ ਹੋ। ਤੁਹਾਡੇ ਕੋਲੇ ਚੱਲ ਕੇ ਆਵਾਂਗੇ, ਤੁਹਾਡੇ ਤੋਂ ਲੈਣਾ ਕੁਝ ਨਹੀਂ, ਇੱਕ ਕਨਸੈਪਟ ਸਾਂਝਾ ਕਰਕੇ ਤੁਹਾਡੇ ਨਾਲ ਸੋਚ ਸਾਂਝੀ ਕਰਾਂਗੇ। ਜੇ ਤੁਹਾਨੂੰ ਉਹ ਸੋਚ ਤੋਂ ਬਿਨਾਂ ਕੋਈ ਹੋਰ ਹੱਲ ਲੱਗਦਾ, ਸਾਨੂੰ ਵੀ ਰਾਹ ਪਾਇਓ, ਅਸੀਂ ਤੁਹਾਡੇ ਨਾਲ ਵੀ ਚੱਲਣ ਨੂੰ ਤਿਆਰ ਹਾਂ। ਹੁਣ ਤੱਕ ਤੁਸੀਂ ਲਗਭਗ ਮੈਨੂੰ ਲੱਗਦਾ ਸਾਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਗੇੜਾ ਦੇ ਚੁੱਕੇ ਹੋ, ਘੱਟੋ ਘੱਟ ਵੀ ਜ਼ਿਲ੍ਹੇ ਤਾਂ ਸਾਰੇ ਕਵਰ ਕਰ ਹੀ ਲਏ ਹੋਣ ਜੀ। ਸੋ ਹੁਣ ਤੱਕ ਦਾ ਜਿਹੜਾ ਤੁਹਾਡਾ ਤਜਰਬਾ ਰਿਹਾ, ਹੁਣ ਤੱਕ ਦਾ ਜਿਹੜਾ ਆਮ ਲੋਕਾਂ ਦਾ ਜਿਹੜਾ ਰਿਸਪੌਂਸ ਹੈ, ਪੰਜਾਬ ਦੇ ਪਿੰਡਾਂ ਦੇ ਲੋਕਾਂ ਦਾ ਜੋ ਰਿਸਪੌਂਸ ਹੈ, ਉਹ ਕਿੱਦਾਂ ਦਾ ਲੱਗਿਆ ਤੇ ਕੀ ਤੁਹਾਨੂੰ ਲੱਗਦਾ ਕਿ ਤੁਸੀਂ ਜਿਹੜਾ ਕਨਸੈਪਟ ਲੈ ਕੇ ਚੱਲੇ ਹੋ, ਜਿਸ ਵਿਚਾਰਧਾਰਾ ਨਾਲ ਤੁਸੀਂ ਲੋਕਾਂ ਦੇ ਵਿੱਚ ਜਿਹੜੇ ਆਪਣੇ ਵਿਚਾਰ ਪੇਸ਼ ਕਰਦੇ ਹੋ, ਤੁਹਾਨੂੰ ਕੀ ਲੱਗਦਾ ਕਿ ਲੋਕ ਉਹਨੂੰ ਐਕਸੈਪਟ ਕਰਕੇ ਤੁਹਾਡੇ ਨਾਲ ਚੱਲ ਰਹੇ? ਤੁਹਾਨੂੰ ਬਾਈ ਵੀ ਮੈਂ ਸਵਾਲ ਨਹੀਂ, ਤੁਹਾਨੂੰ ਤੁਸੀਂ ਅੱਜ ਦੇਖ ਚੁੱਕੇ ਹੋ ਨਾ ਇੱਥੇ ਲੋਕ ਐਕਸੈਪਟ ਕਰ ਰਹੇ ਆ। ਲੋਕਾਂ ਕੋਲੇ ਕੋਈ ਢੋਈ ਹੈ ਨਹੀਂ, ਲੋਕ ਭਾਲਦੇ ਫਿਰਦੇ ਆ ਢੋਈ। ਪਰ ਲੋਕਾਂ ਨੂੰ ਇੱਕੋ ਵਾਰ-ਵਾਰ ਗੱਲ ਕਹਿੰਦੇ ਆ ਵੀ ਕਿਸੇ ਚਿਹਰੇ ਤੇ ਯਕੀਨ ਨਾ ਕਰਿਓ, ਨਾ ਮੇਰੇ ਤੇ ਯਕੀਨ ਕਰਿਓ। ਇੱਕ ਸੋਚ ਨਾਲ ਖੜਿਓ। ਸੋਚ ਤੋਂ ਜੇ ਮੈਂ ਵੀ ਦਰਕਿਨਾਰ ਹੁੰਨਾ ਤਾਂ ਮੇਰੇ ਛਿੱਤਰ ਵੱਜਣਾ ਚਾਹੀਦਾ, ਮੈਂ ਟਲਣਾ, ਪਾਸੇ ਕਰਨਾ ਚਾਹੀਦਾ ਮੈਨੂੰ। ਇੱਕ ਸੋਚ ਲੈ ਕੇ ਲੋਕਾਂ 'ਚ ਰੱਖੀ ਆ, ਉਹ ਸੋਚ ਨਾਲ ਲੋਕਾਂ ਨੂੰ ਜੁੜਨ ਨੂੰ ਆਖਿਆ। ਤੇ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ, ਲਗਭਗ ਬਾਈ ਜੀ ਮਾਝੇ 'ਚ, ਦੁਆਬੇ 'ਚ ਤੇ ਮਾਲਵੇ 'ਚ ਤੁਸੀਂ ਦੇਖਦੇ ਹੋ ਅਕਸਰ ਸਾਨੂੰ। ਅਸੀਂ ਸਾਰੇ ਕਿਤੇ ਮੈਂ ਕਿ ਵਿਚਰ ਕੇ ਦੇਖ ਲਿਆ, ਪੰਜਾਬ ਦੀ ਇੱਕੋ ਆਵਾਜ਼ ਆ। ਪੰਜਾਬ ਸਿਆਸੀ ਤੌਰ ਤੇ ਕੀ ਆ, ਜਾਗੀ ਨਹੀਂ ਪੂਰੀ ਤਰ੍ਹਾਂ, ਅਸੀਂ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਲੋਕ ਇਨਕਲਾਬ ਨੂੰ ਕੀ ਉਡੀਕ ਰਹੇ ਆ। ਅੱਜ ਇੱਕ ਇਨਕਲਾਬ ਆਇਆ ਹੋਇਆ, ਉਸ ਇਨਕਲਾਬ ਤੋਂ ਸਾਨੂੰ ਸਿੱਖਣ ਨੂੰ ਬਹੁਤ ਕੁਝ ਲੋਕਾਂ ਨੂੰ ਮਿਲ ਗਿਆ। ਲੋਕ ਇੱਕ ਗੱਲ ਸਮਝ ਚੁੱਕੇ ਆ ਕਿ ਸਾਡੀ ਹੋਣ ਦੀ ਜਦੋਂ ਲੜਾਈ ਆ ਗਈ, ਉਦੋਂ ਕੋਈ ਆਗੂ ਨਹੀਂ ਲੜਦਾ, ਸਾਨੂੰ ਆਪ ਲੜਨੀ ਪੈਣੀ ਆ। ਲੋਕ ਲੜਨ ਨੂੰ ਤਿਆਰ ਬੈਠੇ ਆ। ਲੋਕ ਸਿਰਫ ਕੀ ਆ, ਚੰਗਾ ਆਗੂ ਭਾਲਦੇ ਆ, ਹਰੇਕ ਆਗੂ ਨਹੀਂ ਬਣਨਾ ਚਾਹੁੰਦਾ। ਅਸੀਂ ਲੋਕਾਂ 'ਚ ਜਾ ਕੇ ਦੇਖ ਚੁੱਕੇ ਆ, ਲੋਕ ਜਿੰਨਾ ਪਿਆਰ ਦਿੰਦੇ ਆ, ਉਸੇ ਪਿਆਰ ਕਰਕੇ ਅੱਜ ਹੌਸਲਾ ਵੀ ਬਣਿਆ ਹੋਇਆ। ਤੇ ਇਸ ਹੌਸਲੇ ਨੂੰ ਲੋਕ ਸਾਡਾ ਸਾਥ ਦੇਣਗੇ, ਲੋਕ ਬਰਕਰਾਰ ਰੱਖਣਗੇ। ਤੇ ਮੇਰੇ ਖਿਆਲ 'ਚ ਬੜੀ ਜਲਦੀ 6 ਮਹੀਨਿਆਂ ਤੱਕ ਲਗਭਗ ਜਿਵੇਂ ਅਸੀਂ ਚੇਨ ਸਿਸਟਮ ਬਣਾ ਰਹੇ ਹਾਂ, ਇਸ ਪਿੰਡ ਦੀ 5 ਪਿੰਡਾਂ ਨੂੰ ਤਿਆਰ ਕਰਨ ਦੀ ਡਿਊਟੀ ਲੱਗੀ ਤੇ ਨੌਜਵਾਨ ਭਰਾ ਤਿਆਰ ਹੋ ਚੁੱਕੇ ਆ। ਤੇ ਬੜੀ ਜਲਦੀ ਇੱਕ ਹਲਕੇ 'ਚ ਬਾਈ ਜੀ ਇੱਕ ਹਫ਼ਤਾ ਲੱਗਦਾ, ਇੱਕ ਹਫ਼ਤੇ ਦੇ ਵਿੱਚ ਇੱਕ ਹਲਕਾ ਤਿਆਰ ਹੋ ਜਾਂਦਾ। ਉਹ ਟੀਮਾਂ ਬਣ ਕੇ ਮੇਰੇ ਖਿਆਲ ਦੇ ਵਿੱਚ 3 ਤੋਂ 4 ਮਹੀਨਿਆਂ ਤੱਕ ਤੁਸੀਂ ਪੰਜਾਬ ਦੇ ਵਿੱਚ ਇੱਕ ਇਨਕਲਾਬ ਖੜਾ ਹੁੰਦਾ ਦੇਖੋਗੇ। ਅਖੀਰ ਦੇ ਵਿੱਚ ਜਿਹੜਾ ਤੁਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਸੁਨੇਹਾ ਆਪਣੇ ਵੱਲੋਂ ਜਾਂ 2 ਸ਼ਬਦ ਕੀ ਕਹਿਣੇ ਚਾਹੋ? ਸੁਨੇਹਾ ਮੈਂ ਸਾਰੇ ਦਰਸ਼ਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਇੱਕ ਸੋਚ ਲੈ ਕੇ ਨਿਕਲਿਆ, ਪੰਜਾਬ ਵਸੇ ਮੈਂ ਬਸਾਂ। ਜੇ ਪੰਜਾਬ ਵਸੂਗਾ, ਜੇ ਪੰਜਾਬ ਬਚੂਗਾ ਤਾਂ ਮੇਰੇ ਧੀ ਪੁੱਤ ਬਚਣਗੇ, ਅਸੀਂ ਬਚਾਂਗੇ। ਨਹੀਂ, ਜਿਹੜੇ ਭਰਾ ਬਾਹਰਲੇ ਮੁਲਕਾਂ 'ਚ ਬੈਠੇ ਆ, ਉਹ ਜ਼ਿਆਦਾ ਜ਼ਿੰਦਗੀ ਨੂੰ ਕੀ ਆ, ਨੇੜਿਓਂ ਦੇਖ ਚੁੱਕੇ ਉਸ ਜ਼ਿੰਦਗੀ ਨੂੰ ਜਿਹੜੀ ਲੋਕ ਲਾਲਸਾ ਇੱਥੋਂ ਲੈ ਕੇ ਬਾਹਰਲੇ ਮੁਲਕਾਂ 'ਚ ਜਾਂਦੇ ਆ। ਮੇਰੇ ਕਈ ਮਿੱਤਰ ਬਾਹਰ ਨੇ, ਮੈਂ ਉਹੀ ਕਹਿਣਾ ਹੁੰਦਾ ਵੀ 8 ਮਹੀਨੇ ਜਿੱਥੇ ਬਰਫ਼ ਪੈਂਦੀ ਆ, ਉੱਥੇ ਦਿਹਾੜੀਆਂ ਕਰਕੇ ਇੱਥੇ 3 ਮੰਜ਼ਲੀਆਂ ਕੋਠੀਆਂ ਜੇ ਪੈ ਸਕਦੀਆਂ, ਤਾਂ ਜਿੱਥੇ ਬੰਦਾ ਗੱਡਿਆ ਵੀ ਹਰਾ ਹੁੰਦਾ, ਇੱਥੇ ਸਾਡੀ ਦਿਹਾੜੀ ਕੌਣ ਖਾ ਗਏ? ਸਵਾਲ ਦਾ ਜੇ ਅਸੀਂ ਜਵਾਬ ਲੱਭ ਲਿਆ ਤਾਂ ਸਾਡੇ ਸਾਰੇ ਮਸਲੇ ਹੱਲ ਹੋਣਗੇ। ਤੁਹਾਨੂੰ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਲੋਕ ਅਧਿਕਾਰ ਲਹਿਰ ਜਿਹੜਾ ਤੁਹਾਡੇ ਕੋਲ ਸੁਨੇਹਾ ਲੈ ਕੇ ਆ ਰਹੀ ਆ, ਪੇਜ ਥਰੂ ਜੁੜ ਕੇ ਵੀ ਜਿੰਨੇ ਕੁ ਭਰਾ ਕਰ ਸਕਦੇ ਆ, ਵੀਡੀਓ ਸਾਡੀਆਂ ਸਾਂਝੀਆਂ ਕਰ ਦਿਆ ਕਰੋ। ਇੰਨਾ ਵੀ ਤੁਹਾਡਾ ਬੜਾ ਵੱਡਾ ਯੋਗਦਾਨ ਹੋਊਗਾ। ਲੜ ਨਹੀਂ ਸਕਦਾ, ਲੜ ਨਹੀਂ ਸਕਦੇ ਸਾਡੇ ਨਾਲ ਖੜ ਕੇ ਲਿਖੋ, ਕਮੈਂਟ ਕਰੋ, ਹੌਸਲਾ ਬਣਦਾ। ਨਹੀਂ ਮਾਕੇ ਕਰ ਸਕਦੇ, ਉਹਨੂੰ ਸ਼ੇਅਰ ਕਰ ਦਿਓ ਤਾਂ ਕਿ ਅੱਗੇ ਸੁਨੇਹਾ ਮਿਲ ਕੇ ਕੋਈ ਨਾ ਕੋਈ ਚਿੰਗ ਵਾਲਾ ਭਰਾ ਸਾਡੇ ਨਾਲ ਜੁੜੇ ਤੇ ਕਾਫਲਾ ਵੱਡਾ ਹੋਵੇ। ਜੇ ਇੱਕ ਐਮਬੇ ਸਕੀਮ ਜਿੱਥੇ ਸਾਡਾ ਨਿੱਜ ਜੁੜਿਆ ਸੀ, ਉਹਨੂੰ 3 ਮਹੀਨਿਆਂ 'ਚ ਪੂਰਾ ਪੰਜਾਬ ਦੇ ਵਿੱਚ ਕੀ ਆ, ਪਿੰਡਾਂ 'ਚ ਕੀ ਆ, ਫੈਲ ਸਕਦੀ ਆ, ਤਾਂ ਇਹ ਤਾਂ ਸਾਡਾ ਸਾਰਾ ਕੁਝ ਹੀ ਜੁੜਿਆ, ਸਾਡੀ ਹੋਣ ਦਾ ਸਵਾਲ ਆ। ਸਾਰੇ ਭਰਾ ਸਾਥ ਦਿਓ, ਹੱਥ ਬੰਨ੍ਹ ਕੇ ਬੇਨਤੀ ਕਰਦਾ। ਸਾਡੇ ਨਾਲ ਸੰਪਰਕ ਕਰਿਓ, ਜਿੱਥੇ ਮਰਜ਼ੀ ਬੁਲਾਇਓ, ਕਦੇ ਪੈਸਾ ਨਹੀਂ ਤੁਹਾਡੇ ਤੋਂ ਮੰਗਦੇ, ਇੱਕ ਸਾਥ ਮੰਗਦੇ ਆ। ਤੇ NRI ਵੀਰਾਂ ਨੂੰ ਵੀ ਬਾਰ-ਬਾਰ ਬੇਨਤੀ ਕਰਦਾ ਹੁੰਦਾ, ਅਕਸਰ ਤੁਸੀਂ ਬਾਈ ਜੀ ਵੀਡੀਓ ਦੇਖੀ ਹੋਣਗੀ, ਮੈਂ ਬਾਰ-ਬਾਰ ਬੇਨਤੀ NRI ਭਰਾਵਾਂ ਨੂੰ ਕਰਦਾ ਹੁੰਦਾ। ਕਈ ਕਹਿ ਦਿੰਦੇ ਵੀ ਦੱਸੋ ਕੀ ਚਾਹੀਦਾ, ਮੈਂ ਇੱਕੋ ਗੱਲ ਕਹਿਣਾ ਵੀ ਜਿਹੜੇ ਪਿੰਡ ਤੋਂ ਤੁਸੀਂ ਕੀ ਆ ਉਜੜ ਕੇ ਗਏ ਹੋ, ਮੈਂ ਉਜੜੇ ਕਹੂੰਗਾ, ਕਿਉਂਕਿ ਬਾਹਰਲੇ ਮੁਲਕ 'ਚ ਕਿਸੇ ਦਾ ਜਾਣ ਨੂੰ ਜੀ ਨਹੀਂ ਕਰਦਾ।
ਤੇ ਜਿਹੜੇ ਬਾਹਰ ਗਏ ਹੋ ਤੁਸੀਂ ਆਪਦੇ ਪਿੰਡ 'ਚ ਇੱਕ ਕੀ ਆ ਮੀਟਿੰਗ ਸਾਡੀ ਕਰਵਾ ਦਿਓ। ਕਈ ਵਾਰ ਕੀ ਆ ਚੰਗੀ ਸੋਚ ਲੈ ਕੇ ਕੋਈ ਬੰਦਾ ਤੁਰਦਾ ਤਾਂ ਬਾਹਰਲੇ ਭਰਾ ਕਈ ਕੀ ਆ ਕਿਉਂਕਿ ਉਹ ਪੰਜਾਬ ਨੂੰ ਬਚਾਉਣਾ ਲੋਚਦੇ ਆ, ਉਹ ਇੰਨਾ ਕੁ ਰੁਪਈਆ ਭੇਜ ਦਿੰਦੇ ਆ ਬੰਦੇ ਦਾ ਧਿਰਗ ਹੱਲ ਜਾਂਦਾ। ਅਸੀਂ ਕਹਿੰਦੇ ਆ ਪੰਜਾਬ ਨੂੰ ਬਚਾਉਣ ਵਾਸਤੇ ਬਾਈ ਜੀ ਹੁਣ ਪੈਸੇ ਦੀ ਲੋੜ ਨਹੀਂ, ਪੰਜਾਬ ਨੂੰ ਬਚਾਉਣ ਵਾਸਤੇ ਇੱਕ ਸੋਚ ਨਾਲ ਜੋੜਨ ਦੀ ਲੋੜ ਆ। ਉਹ ਸੋਚ ਤੁਹਾਡੇ ਨਾਲ ਸਾਂਝੀ ਕਰਦੇ ਆ। ਤੁਸੀਂ ਸੋਸ਼ਲ ਮੀਡੀਆ ਤੇ ਦੇਖ ਚੁੱਕੇ ਹੋ, ਜੇ ਸੋਚ ਤੁਹਾਨੂੰ ਪ੍ਰਵਾਨ ਆ ਤਾਂ ਬੇਨਤੀ ਆ ਸਾਰੇ ਭਰਾਵਾਂ ਨੂੰ ਸਾਥ ਦਿਓ। ਇੰਨੀਆਂ ਕੁ ਬੇਨਤੀਆਂ ਕਰਦਾ ਫਤਿਹ ਅਰਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਰੁਪਿੰਦਰ ਸਿੰਘ ਜਿਹੜੇ ਕਿ ਲੋਕ ਅਧਿਕਾਰ ਨਾਲ ਸੰਬੰਧਿਤ ਨੇ। ਇਹਨਾਂ ਵੱਲੋਂ ਪੰਜਾਬ ਨੂੰ ਬਚਾਉਣ ਦੀ ਜਿਸ ਤਰ੍ਹਾਂ ਦਾ ਉਜਾੜਾ ਸਾਡੇ ਰਾਜਨੀਤਿਕ ਢਾਂਚੇ ਨੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦਾ ਕੀਤਾ, ਉਸ ਤੋਂ ਬਚਾਉਣ ਦੀ ਗੱਲ ਇਹਨਾਂ ਵੱਲੋਂ ਕਹੀ ਜਾ ਰਹੀ ਹੈ। ਅਸੀਂ ਵੀ ਇਹੀ ਦੁਆ ਕਰਦੇ ਹਾਂ ਕਿ ਪੰਜਾਬ ਇਸ ਉਜਾੜੇ ਤੋਂ ਜੋ ਪਿਛਲੇ ਸਮੇਂ ਹੋਇਆ ਉਹਦੇ ਤੋਂ ਬਚ ਜਾਵੇ। ਆਉਣ ਵਾਲਾ ਪੰਜਾਬ ਉਹੀ ਖੁਸ਼ਹਾਲ ਪੰਜਾਬ ਬਣ ਜੇ ਜਿਹੜਾ ਕਿ ਉਸ ਸੋਨੇ ਦੇ ਚਿੜੀ ਦੇ ਗਲ ਦੀ ਗਾਨੀ ਸੀ, ਉਹੀ ਗਾਨੀ ਦੁਬਾਰਾ ਇਹ ਪੰਜਾਬ ਬਣਨ ਲਈ ਅਸੀਂ ਵੀ ਲੋਚਦੇ ਹਾਂ। ਸੋ ਇਸੇ ਤਰ੍ਹਾਂ ਜੁੜੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ।